खड़क सिंह के खड़कने से खड़कती हैं खिड़कियां और खिड़कियों के खड़कने से खड़कता है ਖੜਕ ਸਿੰਘ। ਲੋਕੀ ਛਾਣਦੇ ਭੰਗ ਤੇ ਪੋਸਤਾਂ ਨੂੰ, ਅਸੀਂ ਆਦਮੀ ਨਜ਼ਰ ਵਿੱਚ ਛਾਣਨੇ ਆ। ਜੇ ਦਾਇਰੇ ਨੂੰ ਸਾੜੀਏ ਤੇ ਨਾਲ ਮਸੀਤ ਵੀ ਸੜਦੀ ਹੈ। ਹਾਂਜੀ, ਦਾਇਰਾ ਜਿਹੜਾ ਸੀ ਨਾ ਉਸ ਵੇਲੇ ਇਹ ਤੁਹਾਡਾ ਪਿੰਡ ਦੀ ਜਿਹੜੀ ਜਸਟਿਸ ਦੀ ਕੋਰਟ ਸੀ ਨਾ, ਇਨਸਾਫ ਦੀ ਅਦਾਲਤ ਦਾਇਰੇ 'ਚ ਲੱਗਦੀ ਸੀ। ਥੁੱਕਾਂ ਨਾਲ ਵੜੇ ਨਹੀਂ ਪਕਾਏ ਜਾਂਦੇ। ਕੋਈ ਵੀ ਕੰਮ ਕਰਨ ਲਈ ਉਹਦੇ ਲਈ ਪਹਿਲਾਂ ਜ਼ਰੂਰੀ ਹੈ ਕਿ ਉਹਦੇ ਬਜਟ ਦਾ ਇੰਤਜ਼ਾਮ ਕਰੋ। ਵਾਹ ਵਾਹ। ਹਾਂਜੀ, ਤੁਸੀਂ ਕੋਈ ਵੀ ਕੰਮ ਕਰਨਾ ਚਾਹੁੰਦੇ ਹੋ ਤੇ ਉਹਦੇ ਲਈ ਤੁਹਾਡੇ ਕੋਲ ਮਟੀਰੀਅਲ ਤੇ ਹੋਣਾ ਚਾਹੀਦਾ। ਜੇ ਤੁਸੀਂ ਆਖੋ ਬੜੇ ਪਕਾਣੇ ਨੇ ਤੇ ਵੜਿਆਂ ਲਈ ਘਿਓ ਵੀ ਚਾਹੀਦਾ, ਲੱਕੜ ਵੀ ਚਾਹੀਦੀ ਹੈ, ਅੱਗ ਬਾਲ ਕੇ ਕੜਾਹੀ 'ਚੋਂ ਬੜੇ ਪਕਾਉਣ ਵਾਸਤੇ ਉਹ ਸਾਰਾ ਇੰਤਜ਼ਾਮ ਤੁਹਾਡੇ ਕੋਲ ਹੋਣਾ ਚਾਹੀਦਾ। ਤੇ ਜੇ ਤੁਸੀਂ ਮਤਲਬ ਆਖੋ ਵੀ ਥੁੱਕ ਲਾ ਕੇ ਪਕਾ ਲਾਂਗੇ, ਇਹ ਬਿਲਕੁਲ ਮੂਰਖਾਂ ਦੀ ਬਸਤੀ 'ਚ ਰਹਿਣ ਵਾਲੀ ਗੱਲ ਹੈ। ਲੜਾਈ ਹੱਲੇ ਦੀ। ਹਾਂਜੀ, ਤੇ ਦਾਲ ਥੱਲੇ ਦੀ। ਲੜਾਈ ਉਹ ਹੁੰਦੀ ਹੈ ਜਦੀ ਲੋਕਾਂ ਨੂੰ ਪਤਾ ਮਗਰੋਂ ਲੱਗੇ ਤੇ ਲੜਾਈ ਪਹਿਲੂ ਹੋ ਪਏ। ਵਾਹ ਵਾਹ। ਉਹ ਤੇ ਲੜਾਈ ਹੁੰਦੀ ਹੈ। ਤੇ ਜਦੋਂ ਸਲਾਹਾਂ ਤੇ ਗੱਲ ਆਏ ਨਾ ਵੀ ਫਲਾਣੇ ਦਾ ਜਲਾਸ ਹੋ ਰਿਹਾ, ਫਲਾਣੇ ਦਾ ਵੀ ਹੋ ਰਿਹਾ, ਫਿਰ ਲੜਾਈ ਕਦੀ ਹੋਈ ਨਹੀਂ। ਉਹ ਚੱਲ ਮੇਰੇ ਨੂੰ ਚਲੀ। ਬਿਸਮਿल्लाहिर रहमानिर रहीम। ਸ਼ੁਰੂ ਖੁਦਾ ਦੇ ਨਾਮੋਂ ਜਿਸ ਦਾ ਜੋੜ ਜਵਾਬ ਨਾ ਕੋਈ, ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ ਅੰਤ ਹਿਸਾਬ ਨਾ ਕੋਈ। ਦੁਨੀਆ ਭਰ ਵਿੱਚ ਵਸਣ ਵਾਲੇ ਪੰਜਾਬੀਓ ਤੇ ਸਾਡੇ ਪਿਆਰੇ ਵੇਖਣ ਵਾਲਿਓ, अस्सलामु अलैकुम, सत श्री अकाल, नमस्कार ਤੇ ਢੇਰ ਢੇਰ ਸਲਾਮਾਂ। ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋਂ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜ੍ਹਤਲ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਪਿਆਰਿਓ, ਸਾਡੀ ਇਹ ਬੇਨਤੀ ਹੈ ਭਈ ਆਪਣੇ ਮੇਲਾ ਟੀਵੀ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਟੱਲੀ ਦਾ ਨਿਸ਼ਾਨ ਜ਼ਰੂਰ ਨੱਪਿਆ ਜੇ ਤਾਂ ਕਿ ਸਾਡੇ ਆਲ ਨੋਟੀਫਿਕੇਸ਼ਨ ਵੇਲੇ ਸਿਰ ਤੁਹਾਡੇ ਤਾਈਂ ਅੱਪੜ ਸਕਣ। ਪਿਆਰਿਓ, ਸਾਡੇ ਵਿਲਾਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਪਿਆਰਿਆਂ ਦੇ ਹਲਕਿਆਂ ਦੇ ਵਿੱਚ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਨਾਲੇ ਸਾਨੂੰ ਆਪਣੇ ਕਮੈਂਟਸ ਜ਼ਰੂਰ ਭਿਜਵਾਇਆ ਕਰੋ, ਜਿਹੜੇ ਕਿ ਸਾਡੇ ਲਈ ਬੜੀ ਹਲਾਸ਼ੇਰੀ ਦਾ ਮੂਜਬ ਹੁੰਦੇ ਨੇ। ਤੇ ਨਾਲੇ ਪਿਆਰਿਓ, ਅਸੀਂ ਤੁਹਾਡੇ ਕਮੈਂਟਸ ਦੇ ਚਾਨਣੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਪਿਆਰਿਓ, ਅਮਰੀਕਾ ਦਾ ਸ਼ਹਿਰ ਪੈਨਸਲਵੇਨੀਆ, ਉੱਥੇ ਵਸਦੇ ਨੇ ਸਾਡੇ ਇੱਕ ਬੜੇ ਹੀ ਲਾਡਲੇ ਤੇ ਲਡਿੱਕੇ ਮਿੱਤਰ ਆਸਿਨ ਹਮੀਦ ਸਾਹਿਬ। ਉਹਨਾਂ ਸਾਨੂੰ ਅੱਜ ਇੱਕ ਸ਼ੇਰ ਭਿਜਵਾਇਆ ਹੈ ਤੇ ਉਹਨਾਂ ਆਖਿਆ ਹੈ ਕਿ ਇਹ ਸ਼ੇਰ ਹੈ ਜਾਂ ਇਹ ਅਖਾਣ ਹੈ, ਇਹਦਾ ਮਤਲਬ, ਇਹਦੀ ਵਿਆਖਿਆ ਅਸੀਂ ਤੁਹਾਡੇ ਹਜ਼ੂਰ ਬਿਆਨ ਕਰੀਏ ਤੇ ਇਹਦਾ ਇਤਿਹਾਸਕ ਵੇਰਵਾ ਵੀ ਕਰੀਏ। ਤੇ ਪਿਆਰਿਓ, ਆਓ ਪਹਿਲੇ ਜਿਹੜਾ ਉਹਨਾਂ ਵੀਡੀਓ ਮੈਸੇਜ ਸਾਨੂੰ ਭਿਜਵਾਇਆ ਹੈ ਉਹ ਰਲ ਕੇ सुन लेने। अस्सलाम वालेकुम डॉक्टर साहब जी। डॉक्टर साहब की हाल चाल है? ठीक ठाक तबीयत है? कैसे मिजाज अच्छे ने जनाब? महसन हसन हमीद एक दफ़ा फिर थोड़ी खिदमत हाजिर हैं जनाब। मेरा अज का खान या खान कह लवो या शेर कह लवो, वो पता नहीं कि चीज़ है, इसलिए तुहानू वीडियो बना के कर लिया कि तुसी दसो, तुसी कोई रहनुमाई करो कि की चीज़ है। असी छोटे होंदे तो सुनते हैं जी कि खड़क सिंह के खड़कने से खड़कती हैं खिड़कियाँ और खिड़कियों के खड़कने से खड़कता है खड़क सिंह। ਹੁਣ ਖੜਕ ਸਿੰਘ ਦੀ ਤਾਰੀਖ ਦਾ ਕਿਰਦਾਰ ਹੈ ਤੇ ਇਹ ਚੀਜ਼ ਜਿਹੜੀ ਹੈ ਖੜਕ ਸਿੰਘ ਵਾਲੀ ਹੈ, ਜਿਹੜੀ ਖੜਕਣ ਵਾਲੀ ਹੈ, ਜਿਹੜੀ ਇਹਦੀ ਕੀ, ਇਹਦਾ ਕੋਈ ਗੱਲਬਾਤ ਹੈ, ਕੋਈ ਵੈਸੇ ਸ਼ੇਰ ਬਣਾਇਆ ਜਾਂ ਇਹਦੀ ਇਹਦਾ ਕੋਈ ਪਸੇ ਮੰਜ਼ਰ ਤਾਰੀਖੀ ਹੈ, ਇਹਦਾ ਕੀ ਹਿਸਾਬ ਕਿਤਾਬ ਹੈ ਜਨਾਬ? ਤੇ ਤੁਸੀਂ ਜ਼ਰਾ ਕਾਈਂਡਲੀ ਇਹਦੇ 'ਤੇ ਰੋਸ਼ਨੀ ਪਾਓ। ਤੇ ਬਾਕੀ ਜਨਾਬ ਤੁਹਾਡਾ ਚੈਨਲ ਮਾਸ਼ਾਅੱਲਾ ਬੜਾ ਜ਼ਬਰਦਸਤ ਜਾ ਰਿਹਾ ਤੇ ਅੱਲਾਹ ਤਾਲਾ ਤੁਹਾਨੂੰ ਸਿਹਤ ਤੰਦਰੁਸਤੀ ਦੇਵੇ ਔਰ ਤੁਸੀਂ ਇਸੇ ਤਰ੍ਹਾਂ ਹੀ ਪੰਜਾਬੀ ਜ਼ੁਬਾਨ ਦੀ ਖਿਦਮਤ ਕਰਦੇ ਰਹੋ। ਬਹੁਤ ਬਹੁਤ ਸ਼ੁਕਰੀਆ ਜੀ। ਔਰ एहसान बाजवा साहब ने मेरा बहुत ज़्यादा सलाम देना और दुआ देना मेरे वालों, तो अल्लाह ताला तुहानू सेहत तंदुरुस्ती दे। बहुत बहुत शुक्रिया। अस्सलाम वालेकुम जी। प्यारिओ, तुसां आसन हमीद जी दा वीडियो मैसेज मुलाहजा कीता। असी उन्हां दे बड़े ही मशहूर हाँ,
ਸਾਡੇ ਬਾਰੇ ਤੇ ਆਪਣੀ ਮਾਂ ਬੋਲੀ ਪੰਜਾਬੀ ਬਾਰੇ ਉਹ ਜਿਹੜੇ ਵਿਚਾਰ ਹਮੇਸ਼ਾ ਸਾਡੇ ਨਾਲ ਸਾਂਝੇ ਕਰਦੇ ਨੇ, ਸਾਡੇ ਲਈ ਬੜੇ ਹੀ ਮਾਣਯੋਗ ਨੇ। ਪਿਆਰਿਓ, ਸ਼ੇਰ ਉਹਨਾਂ ਜਿਹੜਾ ਸਾਨੂੰ ਫਰਮਾਇਆ ਹੈ ਵੀ ਅਸੀਂ ਉਹਦਾ ਇਤਿਹਾਸ ਬਿਆਨ ਕਰੀਏ, ਉਹਦੀ ਵਿਆਖਿਆ, ਉਹਦਾ ਮਤਲਬ ਤੁਹਾਡੇ ਸਾਹਮਣੇ ਅਸੀਂ ਪੇਸ਼ ਕਰੀਏ। वो इस तरह है भी खड़क सिंह के खड़कने से खड़कती हैं खिड़कियां, और खिड़कियों के खड़कने से खड़कता है खड़क सिंह। प्यारियो, ਇਹ ਇੱਕ ਸ਼ੇਰ ਹੈ ਜਿਹਦੇ ਵਿੱਚ ਲਫ਼ਜ਼ ਖੜਕ ਜਿਹੜਾ ਨਾ ਜੀ, ਖੜਕ, ਇਹਦੀ ਤਕਰਾਰ ਹੈ। ਇਸ ਸਿਨਫ ਨੂੰ ਤਕਰਾਰ ਲਫ਼ਜ਼ੀ ਆਖਦੇ ਨੇ। ਜਦੋਂ ਸ਼ਾਇਰ ਇੱਕੋ ਹੀ ਲਫ਼ਜ਼ ਆਪਣੇ ਸ਼ੇਰ ਦੇ ਵਿੱਚ ਬਾਰ-ਬਾਰ ਲਿਆਉਂਦਾ ਹੈ। ਮਿਸਾਲ ਦੇ ਤੌਰ ਤੇ ਪੀਰ ਫਜ਼ਲ ਸ਼ਾਹ ਨਵਾਂ ਕੋਟੀ ਜਿਹੜੇ ਨੇ, ਉਹਨਾਂ ਦੇ ਜਿਹੜੇ ਸਾਨੂੰ ਕਤਾਤ ਮਿਲਦੇ ਨੇ, ਉਹਨਾਂ ਦੇ ਚੋਂ ਮਿਸਰੇ, ਉਹਨਾਂ ਦੇ ਵਿੱਚ ਇੱਕੋ ਹੀ ਲਫ਼ਜ਼ ਦੀ ਬਹੁਤ ਜ਼ਿਆਦਾ ਤਕਰਾਰ ਹੁੰਦੀ ਹੈ ਔਰ ਬੜੀ ਖੂਬਸੂਰਤੀ ਪੈਦਾ ਕਰਦੇ ਨੇ ਆਪਣੇ ਕਲਾਮ ਦੇ ਵਿੱਚ ਪੀਰ ਫਜ਼ਲ ਜੀ। ਕੰਨੀ ਬਹੁਤ ਅੱਛੀ ਪਰ ਕੰਨੀ ਕੁਝ ਨਹੀਂ, ਕੰਨੀ ਹੋਵੇ ਮੈਂ ਲਵਾਂ ਖਰੀਦ ਕੰਨੀ। ਹੁਣ ਇਹ ਇੱਕੋ ਹੀ ਲਫ਼ਜ਼ ਹੈ ਕੰਨੀ, ਲੇਕਿਨ ਪਿਆਰਿਓ ਦੇਖੋ ਇਹਨੂੰ 4 ਵਾਰੀ ਇਸਤੇਮਾਲ ਕੀਤਾ ਗਿਆ। ਲਫ਼ਜ਼ ਇੱਕੋ ਹੀ ਹੈ ਲੇਕਿਨ 4 ਵਾਰੀ ਇਹਦਾ ਤਰਜਮਾ ਮੁਖਤਲਿਫ ਹੈ। ਕੰਨੀ ਹੁੰਦੀ ਸੀ ਜਿਹੜੀ ਲਾਚੇ ਦੇ ਉੱਤੇ ਅਲੱਗਾ ਲੱਗਦੀ ਹੁੰਦੀ ਸੀ, ਤੇ ਆਖਦੇ ਨੇ ਕਿ ਬਾਜ਼ਾਰ ਗਏ ਨੇ ਨਾ, ਤੇ ਉੱਥੇ ਲਾਚਿਆਂ ਦੇ ਕਿਸੇ ਦੁਕਾਨ ਤੇ ਚਲੇ ਗਏ ਨੇ ਫੱਟੇ ਤੇ ਉੱਥੇ ਜਾ ਕੇ ਉਹਨਾਂ ਕੰਨੀ ਵੇਖੀ ਹੈ, ਤੇ ਆਖਦੇ ਨੇ ਵੀ ਕੰਨੀ ਬਹੁਤ ਅੱਛੀ ਪਰ ਕੰਨੀ ਕੁਝ ਨਹੀਂ। ਵੀ ਮੇਰੀ ਕੰਨੀ, ਯਾਨੀ ਲਾਚੇ ਦੇ ਲੜ ਦੇ ਵਿੱਚ ਜਿਹੜੇ ਪੈਸੇ ਅਸੀਂ ਰੱਖਦੇ ਹੁੰਦੇ ਸਾਂ, ਉਹਨੂੰ ਕੰਨੀ ਆਖੀਦਾ ਸੀ, ਜਿਹਦੇ ਚ ਪੈਸੇ ਲਪੇਟ ਕੇ ਤੇ ਇੱਥੇ ਟੁੰਗ ਲਈਦੇ ਸਾਂ। ਆਖਦੇ ਨੇ ਵੀ ਕੰਨੀ ਤੇ ਬਹੁਤ ਅੱਛੀ ਹੈ ਪਰ ਮੇਰੀ ਕੰਨੀ ਕੁਝ ਨਹੀਂ, ਵੀ ਇਸ ਵੇਲੇ ਮੇਰੀ ਡੱਬ ਪੱਲੇ ਪੈਸੇ ਨਹੀਂ ਹੈਗੇ। ਤੇ ਕੰਨੀ ਹੋਵੇ ਤੇ ਲਵਾਂ ਖਰੀਦ ਕੰਨੀ, ਜੇ ਮੇਰੇ ਕੋਲ ਪੈਸੇ ਹੁੰਦੇ ਕੁਝ ਪੱਲੇ ਤੇ ਮੈਂ ਅੱਜ ਇਹ ਕੰਨੀ ਜ਼ਰੂਰ ਖਰੀਦ ਲੈਂਦਾ। ਵੇਖੋ ਨਾ, ਲਫ਼ਜ਼ ਇੱਕੋ ਹੀ ਹੈ ਤੇ ਮੁਖਤਲਿਫ ਮਾਇਨਿਆਂ ਦੇ ਵਿੱਚ ਆਇਆ ਹੈ। ਇਸੇ ਤਰ੍ਹਾਂ ਹੀ ਲਫ਼ਜ਼ ਇੱਕੋ ਹੀ ਹੈ, ਖੜਕ ਸਿੰਘ ਕੇ ਖੜਕਨੇ ਸੇ ਖੜਕਤੀ ਹੈ ਖਿੜਕੀਆਂ। ਯਾਨੀ ਖੜਕ ਸਿੰਘ ਜਿਹੜਾ ਨਾ, ਜਦੋਂ ਉਹ ਬੋਲਦਾ ਹੈ, ਖੜਕ ਕੇ ਬੋਲਦਾ ਹੈ, ਜਦੋਂ ਦੂਜੇ ਖੜਕ ਦਾ ਜਿਹੜਾ ਮਤਲਬ ਹੈ ਉਹ ਇਹ ਕਿ ਗਰਜਨੇ ਸੇ, ਬੋਲਣੇ ਸੇ। ਖੜਕ ਸਿੰਘ ਕੇ ਖੜਕਨੇ ਸੇ, ਜਦੋਂ ਗੈਜ਼ੋ ਗਜ਼ਬ ਗੁੱਸੇ ਦੇ ਨਾਲ ਭਰਿਆ ਹੋਇਆ ਉਹ ਗੱਜ ਕੇ ਬੋਲਦਾ ਹੈ। ਤੇ ਖੜਕਤੀ ਹੈ ਖਿੜਕੀਆਂ, ਤੇ ਕੰਧਾਂ, ਬੂਹੇ, ਖਿੜਕੀਆਂ ਲਰਜ਼ਣ ਲੱਗ ਪੈਂਦੇ ਨੇ, ਖੜਕਣ ਲੱਗ ਪੈਂਦੇ। ਲਫ਼ਜ਼ ਇੱਕੋ ਹੀ, ਮਤਲਬ ਵੱਖੋ ਵੱਖ। ਖੜਕ ਸਿੰਘ ਦੂਸਰੇ ਸਿੱਖ ਰਿਆਸਤ ਦੇ ਮਹਾਰਾਜਾ ਦਾ ਵੀ ਨਾਂ ਸੀ। ਤੇ ਪਿਆਰਿਓ, ਖੜਕ ਸਿੰਘ ਇੱਕ ਤਾਰੀਖ ਦੇ ਵਿੱਚ ਕਿਰਦਾਰ ਜਸਟਿਸ ਖੜਕ ਸਿੰਘ ਵੀ ਹੋਏ ਨੇ, ਜਿਹੜੇ ਕਿ ਮਹਾਰਾਜਾ ਪਟਿਆਲਾ ਦੇ ਸਕੇ ਮਾਮੂ ਸਨ। ਬਹੁਤ ਵੱਡੇ ਰਿਆਸਤ ਪਟਿਆਲਾ ਦੇ ਵਿੱਚ ਉਹ ਜ਼ਿਮੀਂਦਾਰ ਸਨ, ਜਾਗੀਰਦਾਰ ਸਨ, ਤੇ ਆਪਣੇ ਇਲਾਕੇ ਦੇ ਵਿੱਚ ਆਪਣੇ ਭਾਂਜੇ ਦੀ ਰਿਆਸਤ ਦੇ ਵਿੱਚ ਸ਼ਹਿਰ ਦੇ ਸਭ ਤੋਂ ਵੱਡੇ ਸਰਪੰਚ ਵੀ ਸਨ। ਪੰਚਾਇਤਾਂ ਦੇ ਵਿੱਚ ਫੈਸਲੇ ਕਰਨੇ, ਲੋਕਾਂ ਦੇ ਝਗੜੇ ਨਿਪਟਾਉਣੇ, ਇਹ ਉਹਨਾਂ ਦਾ ਕੰਮ ਸੀ। ਬੜੇ ਦੂਰ ਅੰਦੇਸ਼ ਸਨ, ਬੜੇ ਬਾਲਗ ਨਜ਼ਰ ਸਨ, ਤੇ ਉਹਨਾਂ ਦੀ ਗੱਲ ਮੰਨੀ ਜਾਂਦੀ ਸੀ ਸਰਕਾਰੇ ਦਰਬਾਰੇ। ਇੱਕ ਦਿਨ ਆਪਣੇ ਭਨੇਵੇਂ ਕੋਲ ਆਏ ਮਹਾਰਾਜਾ ਪਟਿਆਲਾ ਦੇ ਕੋਲ, ਤੇ ਉਹਨੂੰ ਆਖਣ ਲੱਗੇ ਕਿ ਸ਼ਹਿਰ ਦੇ ਵਿੱਚ ਸੈਸ਼ਨ ਜੱਜ ਦੀ ਪੋਸਟ ਖਾਲੀ ਏ, ਤੇ ਪੰਚਾਇਤਾਂ ਤੇ ਅੱਗੇ ਹੀ ਮੈਂ ਲਾਣਾ ਵਾ, ਸਰਪੰਚਾਂ ਸਾਰੇ ਫੈਸਲੇ ਤੇ ਅੱਗੇ ਹੀ ਮੈਂ ਕਰਨਾ, ਤੇ ਮੈਨੂੰ ਸੈਸ਼ਨ ਜੱਜ ਵਾਲੀ ਸੀਟ ਤੇ ਜਿਹੜਾ ਨਾ ਮੇਰਾ ਆਰਡਰ ਕਰਵਾ ਦੇ, ਤੇ ਉਹ ਸੀਟ ਮੈਨੂੰ ਲੈ ਦੇ, ਮੈਂ ਉੱਥੇ ਬਹਿ ਕੇ ਤੇ ਫੈਸਲੇ ਕਰਾਂ। ਯਾਨੀ ਆਵਾਮ ਦੇ ਵਿੱਚ ਤੇ ਅੱਗੇ ਹੀ ਮੈਂ ਸਰਪੰਚ ਆ, ਲੇਕਿਨ ਮੈਂ ਸਰਕਾਰੀ ਤੌਰ ਦੇ ਉੱਤੇ ਵੀ ਜੱਜ ਬਣ ਜਾਵਾਂ। ਅੰਗਰੇਜ਼ ਦਾ ਰਾਜ ਸੀ। ਮਹਾਰਾਜਾ ਪਟਿਆਲਾ ਬੜੇ ਆਪਣੇ ਮਾਮੂ ਦਾ ਅਦਬ ਕਰਦੇ ਸਨ। ਉਹਨਾਂ ਨੇ ਇੱਕ ਚਿੱਠੀ ਲਿਖ ਦਿੱਤੀ ਤੇ ਲੈ ਕੇ ਖੜਕ ਸਿੰਘ ਜੀ ਵਾਇਸਰਾਏ ਹਿੰਦ ਜਿਹੜੇ ਅੰਗਰੇਜ਼ ਸਨ ਉਹਨਾਂ ਦੇ ਕੋਲ ਚਲੇ ਗਏ। ਤਾਰੀਖ ਸਾਨੂੰ ਦੱਸਦੀ ਹੈ ਕਿ ਉੱਥੇ ਜਾ ਕੇ ਜਦੋਂ ਉਹ ਐਪਲੀਕੇਸ਼ਨ ਜਿਹੀ, ਚਿੱਠੀ ਜਿਹੀ ਰੱਖੀ ਮਹਾਰਾਜਾ ਪਟਿਆਲਾ ਦੀ ਵਾਇਸਰਾਏ ਦੇ ਅੱਗੇ, ਤੇ ਉਹਨਾਂ ਵਾਇਸਰਾਏ ਹਿੰਦ ਨੇ ਪੁੱਛਿਆ
ਕਿ ਸਰਦਾਰ ਜੀ ਤੁਹਾਡਾ ਨਾਂ ਕੀ ਹੈ, ਤੇ ਦੱਸਿਆ ਉਹਨਾਂ ਵੀ ਮੇਰਾ ਨਾਂ ਖੜਕ ਸਿੰਘ ਹੈ। ਤੇ ਉਹਨਾਂ ਅੱਗੋਂ ਪੁੱਛਿਆ ਵਾਇਸਰਾਏ ਹਿੰਦ ਨੇ ਕਿ ਇਹ ਦੱਸੋ ਕਿ ਕੋਈ ਤਾਲੀਮ ਹਾਸਲ ਕੀਤੀ ਹੋਈ ਜੇ, ਤਾਲੀਮ ਕੀ ਹੈ ਤੁਹਾਡੀ? ਸਰਦਾਰ ਹੋਰਾਂ ਆਖਿਆ ਕਿ ਤਾਲੀਮ ਮੈਂ ਕੋਈ ਕਿਸੇ ਸਕੂਲੇ ਮਾਸਟਰ ਲੱਗਣਾ, ਤਾਲੀਮ ਹਾਸਲ ਕਰਨ ਦਾ ਕੀ ਫਾਇਦਾ? ਪੀਰ ਵਾਰਿਸ ਸ਼ਾਹ ਸੈਯਦ ਜਿਵੇਂ ਲਿਖਿਆ ਹੈ ਵੀ ਲੋਕੀ ਛਾਣਦੇ ਭੰਗ ਤੇ ਪੋਸਤਾਂ ਨੂੰ, ਅਸੀਂ ਆਦਮੀ ਨਜ਼ਰ ਵਿੱਚ ਛਾਣਨੇ ਆ। ਤੇ ਖੜਕ ਸਿੰਘ ਜੀ ਨੇ ਆਖਿਆ ਕਿ ਮੈਂ ਮਰਦਮ ਸ਼ਨਾਸ ਆਦਮੀ ਆ, ਅੱਖਾਂ ਦੇ ਵਿੱਚ ਮੈਂ ਬੰਦੇ ਨੂੰ ਵੇਖ ਲੈਣਾ ਕਿਸ ਫਿਤਰਤ ਦਾ, ਕਿਸ ਨੇਚਰ ਦਾ, ਮੁਜਰਮ ਹੈ, ਮੁਲਜ਼ਮ ਹੈ, ਨੇਕ ਹੈ, ਬਦ ਹੈ, ਚੰਗਾ ਹੈ, ਮੰਦਾ ਹੈ, ਤਮੀਜ਼ ਕਰਨਾ। ਤੇ ਮੈਨੂੰ ਕਿਹੜੀ ਲੋੜ ਹੈ ਕਿ ਖੋਤੇ ਵਾਂਗੂ ਮੈਂ ਕਿਤਾਬਾਂ ਚੁੱਕੀ ਫਿਰਾਂ ਤੇ ਬਹੁਤ ਜ਼ਿਆਦਾ ਤਾਲੀਮ ਹਾਸਲ ਕਰਾਂ? ਮੈਂ ਕਿਸੇ ਸਕੂਲੇ ਮਾਸਟਰ ਨਹੀਂ ਲੱਗਣਾ, ਸਰਪੰਚ ਮੈਂ ਅੱਗੇ ਹੀ ਆ, ਮੈਨੂੰ ਸਰਕਾਰੀ ਜੱਜ ਵੀ ਲਾ ਦਿਓ। ਬਹਰਹਾਲ ਵਾਇਸਰਾਏ ਹਿੰਦ ਨੇ ਆਖਿਆ ਕਿ ਮਹਾਰਾਜਾ ਜਿਹੜੇ ਨੇ ਪਟਿਆਲਾ ਦੇ, ਉਹਨਾਂ ਦੀ ਚਿੱਠੀ ਵੀ ਲੈ ਕੇ ਆਏ ਨੇ ਮੇਰੇ ਨਾਵੇਂ, ਤੇ ਹੁਕਮਰਾਨ ਸਨ, ਇਹਨਾਂ ਮਹਾਰਾਜਿਆਂ ਦੇ ਸਿਰ ਦੇ ਉੱਤੇ ਹੀ ਉਹ ਹਕੂਮਤ ਕਰ ਰਹੇ ਸਨ ਜੀ, ਈਸਟ ਇੰਡੀਆ ਕੰਪਨੀ ਵਾਲੇ। ਉਹਨਾਂ ਆਖਿਆ ਠੀਕ ਹੈ ਜੀ, ਉਹਨਾਂ ਪਰਵਾਨਾ ਜਾਰੀ ਕਰ ਦਿੱਤਾ। ਆ ਕੇ ਹੁਣ ਚੌਧਰੀ ਖੜਕ ਸਿੰਘ ਜੀ ਜਿਹੜੇ ਸਨ ਉਹ ਜਸਟਿਸ ਖੜਕ ਸਿੰਘ ਹੋ ਗਏ। ਪਿਆਰਿਓ, ਜੋ ਅਸਾਂ ਪੜ੍ਹਿਆ, ਜੋ ਲਿਖਿਆ ਕਿੱਸਿਆਂ ਦੇ ਵਿੱਚ, ਜੋ ਬਿਆਨ ਕੀਤਾ ਗਿਆ ਹੈ, ਉਹ ਇਹ ਵੇ ਕਿ ਅਗਲੇ ਦਿਨ ਜਾ ਕੇ ਜਦੋਂ ਡਿਸਟ੍ਰਿਕਟ ਐਂਡ ਸੈਸ਼ਨ ਕੋਰਟ ਦੇ ਵਿੱਚ ਸੈਸ਼ਨ ਜੱਜ ਵਾਲੀ ਕੁਰਸੀ ਦੇ ਉੱਤੇ ਬੈਠੇ ਖੜਕ ਸਿੰਘ ਜੀ ਜੱਜ ਬਣ ਗਏ, ਤੇ 4 ਮੁਲਜ਼ਮ ਉਹਨਾਂ ਦੇ ਸਾਹਮਣੇ ਪੇਸ਼ ਕੀਤੇ ਗਏ। ਤੇ ਇੱਕ ਔਰਤ ਸੀ, ਉਹ ਰੋਂਦੀ ਸੀ ਪਈ ਖਲੋ ਕੇ, ਕ੍ਰਾਂਤੀ ਕੌਰ ਉਹਦਾ ਨਾਂ ਸੀ। ਇੱਕ ਪੁਲਿਸ ਵਾਲਾ ਅੱਗੇ ਵਧਿਆ, ਉਹਨੇ ਜੱਜ ਸਾਹਿਬ ਦੇ ਅੱਗੇ ਇੱਕ ਫਾਈਲ ਰੱਖਦਿਆਂ ਹੋਇਆ ਆਖਿਆ ਕਿ ਹਜ਼ੂਰ, ਇਹ ਔਰਤ ਵਿਚਾਰੀ ਜਿਹੜੀ ਇਹ ਰੰਡੀ ਏ, ਇਹਦੇ ਖਾਉਂਦ ਨੂੰ ਇਸ ਔਰਤ ਦੇ ਬਕੌਲ ਇਹਨਾਂ 4 ਮੁਲਜ਼ਮਾਂ ਨੇ ਕਤਲ ਕਰ ਛੱਡਿਆ। ਤੇ ਇਹ ਵਿਚਾਰੀ ਵੀ ਰੋਂਦੀ ਏ। ਉਹ ਆਪ ਨੇ ਸਰਦਾਰ ਖੜਕ ਸਿੰਘ ਜੀ, ਜਸਟਿਸ ਖੜਕ ਸਿੰਘ ਜੀ ਜਿਹੜੇ ਸਨ, ਉਹਨਾਂ ਨੇ ਉਸ ਔਰਤ ਨੂੰ ਪੁੱਛਿਆ, ਹਾਂ ਮਾਈ ਤੂੰ ਅੱਖੀਂ ਵੇਖਿਆ? ਉਹਨੇ ਆਖਿਆ ਜੀ ਆਹੋ, ਮੇਰੇ ਸਾਹਮਣੇ ਮੇਰੇ ਬੰਦੇ ਦਾ ਕਤਲ ਕੀਤਾ ਗਿਆ। ਉਹਨਾਂ ਆਖਿਆ ਕੋਈ ਗੱਲ ਸੁਣਾ। ਉਹਨੇ ਆਖਿਆ ਜੀ ਕਮਾਦਾਂ ਦੇ ਵਿੱਚੋਂ ਇਹ 4 ਨਿਕਲੇ ਨੇ, ਇੱਕ ਦੇ ਹੱਥ 'ਚ ਬਰਛਾ ਸੀ, ਇੱਕ ਦੇ ਹੱਥ 'ਚ ਕਹੀ ਸੀ, ਤੇ 2 ਦੇ ਹੱਥਾਂ ਵਿੱਚ ਡੰਡੇ ਸਨ। ਮੇਰਾ ਖਾਉਂਦ ਖਲੋਤਾ ਸੀ, ਇਹਨਾਂ ਆਉਂਦਿਆਂ ਸਾਰ ਬਰਛੇ ਕਈਆਂ ਮਾਰ ਕੇ, ਡੰਡੇ ਮਾਰ ਕੇ ਤੇ ਉਹਨੂੰ ਮਾਰ ਛੱਡਿਆ। ਉਹ ਵਿਚਾਰੀ ਫੇਰ ਰੋਣ ਲੱਗ ਪਈ। ਮਿਸਲ ਜਿਹੜੀ ਕਿ ਪੁਲਿਸ ਅਫਸਰ ਨੇ ਅੱਗੇ ਰੱਖੀ ਸੀ, ਜਸਟਿਸ ਖੜਕ ਸਿੰਘ ਜੀ ਉਹਦੇ ਉੱਤੇ ਫੈਸਲਾ ਲਿਖਣ ਲੱਗੇ, ਤੇ ਇੱਕ ਬੰਦਾ ਜਿਹੜਾ ਕਿ ਅਦਾਲਤ ਦੇ ਵਿੱਚ ਮੌਜੂਦ ਸੀ ਤੇ ਜਿਹਦੇ ਬਾਰੇ ਲਿਖਿਆ ਹੈ ਤਾਰੀਖ ਦੇ ਵਿੱਚ ਕਿ ਉਹ ਮੁਲਜ਼ਮਾਨ ਦਾ ਵਕੀਲ ਸੀ, ਉਹ ਉੱਠ ਕੇ ਖੜਾ ਹੋ ਗਿਆ। ਉਹਨੇ ਆਖਿਆ ਹਜ਼ੂਰ, ਕੁਝ ਸਾਡੀ ਗੱਲ ਵੀ ਸੁਣ ਲਵੋ। ਦਰਅਸਲ ਗੱਲ ਇਹ ਵੇ ਕਿ ਜਿਸ ਜਗ੍ਹਾ ਦੇ ਉੱਤੇ ਇਹ ਮਕਤੂਲ ਕਤਲ ਹੋਇਆ, ਉਹ ਜਗ੍ਹਾ ਵੀ ਇਹਨਾਂ 4 ਭਰਾਵਾਂ ਦੀ ਹੈ, ਇਹਨਾਂ ਮੁਲਜ਼ਮਾਂ ਦੀ ਹੈ, ਅੱਜ ਵੀ ਇਹਨਾਂ ਦੇ ਨਾਂ ਹੈ। ਉਹ ਮਕਤੂਲ ਇਹਨਾਂ ਦੀ ਜਗ੍ਹਾ ਦੇ ਉੱਤੇ ਲੈਣ ਕੀ ਆਇਆ ਸੀ, ਤੁਸੀਂ ਇਹ ਦੱਸੋ? ਕਿਉਂਕਿ ਇਹ ਤੇ ਉਹਨੂੰ ਕਤਲ ਕਰਨ ਉਹਦੀ ਜਗ੍ਹਾ ਤੇ ਨਹੀਂ ਗਏ, ਉਹ ਇੱਥੇ ਚੱਲ ਕੇ ਆਇਆ ਸੀ, ਇਹਨਾਂ ਵੱਲੋਂ ਲੜਾਈ ਕੋਈ ਨਹੀਂ ਹੋਈ। ਉਹਨੇ ਆ ਕੇ ਧੱਕਾ ਕਰਨ ਦੀ ਕੋਸ਼ਿਸ਼ ਕੀਤੀ, ਕੰਮ ਵੱਧ ਗਿਆ। ਜਸਟਿਸ ਖੜਕ ਸਿੰਘ ਜੀ ਨੇ ਪੁਲਿਸ ਵਾਲੇ ਨੂੰ ਪੁੱਛਿਆ ਕਿ ਇਹ ਬੰਦਾ ਕੌਣ ਹੈ? ਉਹ ਪੁਲਿਸ ਵਾਲੇ ਨੇ ਦੱਸਿਆ ਕਿ ਹਜ਼ੂਰ, ਇਹ ਜੱਜ ਸਾਹਿਬ ਇਹਨਾਂ ਮੁਲਜ਼ਮਾਂ ਦਾ ਵਕੀਲ ਹੈ। ਉਹਨਾਂ ਫੈਸਲਾ ਲਿਖ ਦਿੱਤਾ। ਉਹਨਾਂ ਆਖਿਆ ਇਹਦਾ ਮਤਲਬ ਹੈ ਕਿ ਇਹ ਵਕੀਲ ਜਿਹੜਾ, ਇਹ ਵੀ ਇਹਨਾਂ ਦਾ ਹੀ ਸਾਥੀ ਹੋਇਆ ਨਾ, ਕਿਉਂਕਿ ਮੁਲਜ਼ਮਾਂ ਵੱਲ ਦੀ ਗੱਲ ਜੂ ਕਰਨ ਡਿਆ। ਉਹਨਾਂ ਇਹ ਨਾ ਆਖਿਆ ਕਿ ਮੁਲਜ਼ਮਾਂ ਦੀ ਵਕਾਲਤ ਜੂ ਕਰਨ ਡਿਆ, ਉਹਨਾਂ ਆਖਿਆ ਇਹ ਵੀ ਮੁਲਜ਼ਮਾਂ ਦੀ ਫੇਵਰ ਹੀ ਕਰਨ ਡਿਆ, ਉਹਨਾਂ ਦੇ ਵੱਲ ਦੀ ਗੱਲ ਪਿਆ ਕਰਦਾ, ਇਹਦਾ ਮਤਲਬ ਇਹ ਵੀ ਇਹਨਾਂ ਦਾ ਹੀ ਸਾਥੀ ਹੋਇਆ। ਉਹਨਾਂ ਫੈਸਲਾ ਲਿਖ ਦਿੱਤਾ ਕਿ ਕੱਲ ਸਵੇਰੇ ਦਿਨ ਚੜ੍ਹਨ ਤੋਂ ਪਹਿਲੇ ਇਹਨਾਂ 5 ਨੂੰ ਫਾਹੇ ਲਾ ਦੇ। ਲਓ ਪਿਆਰਿਓ, ਇਹ ਫੈਸਲਾ ਸਾਦਰ ਕੀ ਹੋਇਆ? ਰੌਲੇ ਪੈ ਗਏ ਪੂਰੀ ਰਿਆਸਤ ਦੇ ਵਿੱਚ ਕਿ ਜਸਟਿਸ ਖੜਕ ਸਿੰਘ ਤੋਂ ਬਚੋ। ਉਹ ਤੇ ਮੁਲਜ਼ਮਾਂ ਦੇ ਨਾਲ ਉਹਨਾਂ ਦੇ ਵਕੀਲਾਂ ਨੂੰ ਵੀ ਫਾਹੇ ਲਾਈ ਆਉਂਦਾ ਪਿਆ, ਔਰ ਮੌਕੇ ਤੇ ਫੈਸਲਾ ਕਰਦਾ, ਤਰੀਖ ਤਰੂਖ ਨਹੀਂ ਪਾਉਂਦਾ, ਗੱਲ ਸੁਣਦਾ, ਫੈਸਲਾ ਸਾਦਰ ਕਰ ਦਿੰਦਾ।
ਪਿਆਰਿਓ ਆਖਦੇ ਨੇ ਕਿ 2-4 ਦਿਨਾਂ 10 ਦਿਨਾਂ ਹਫ਼ਤਿਆਂ ਦੇ ਵਿੱਚ ਪੂਰੀ ਰਿਆਸਤ ਦੇ ਵਿੱਚ ਜਰਾਇਮ ਦੀ ਸ਼ਰ੍ਹਾ ਜ਼ੀਰੋ ਹੋ ਗਈ। ਲੋਕੀ ਜੁਰਮ ਕਰਨਾ ਹੀ ਛੱਡ ਗਏ। ਵਜ੍ਹਾ ਪਿਆਰਿਓ ਇੱਕੋ ਹੀ ਸੀ ਕਿ ਮੌਕੇ ਤੇ ਫੈਸਲਾ ਕਰਦੇ ਸਨ। ਜਸਟਿਸ ਖੜਕ ਸਿੰਘ ਜੀ ਜਿਹੜੇ ਸਨ ਨਾ, ਉਹਨਾਂ ਦੇ ਸਾਹਮਣੇ ਕੇਸ ਆਉਂਦਾ ਸੀ, ਮਜ਼ਲੂਮ ਸਾਹਮਣੇ ਆਉਂਦਾ ਸੀ, ਜ਼ਾਲਮਾਂ ਨੂੰ ਫੜ ਕੇ ਪੁਲਿਸ ਲਿਆਉਂਦੀ ਸੀ, ਅਗਲੇ ਦਿਹਾੜੇ ਤੇ ਗੱਲ ਨਹੀਂ ਸਨ ਪਾਉਂਦੇ। ਗੱਲ ਸੁਣ ਕੇ ਮੌਕੇ ਤੇ ਇਨਸਾਫ ਦੇ ਵਿੱਚ ਆਖਦੇ ਨੇ ਤਾਖੀਰ ਵੀ ਬੇਇਨਸਾਫੀ ਦੇ ਹੀ ਮੁਤਰਾਦਫ ਹੈ। ਇਨਸਾਫ ਵਿੱਚ ਤਸਾਹੁਲ ਤੇ ਤਾਖੀਰ ਤੇ ਦੇਰ ਨਹੀਂ ਸੀ ਹੋਣ ਦਿੰਦਾ। ਤੇ ਫੈਸਲਾ ਐਡਾ ਖੜਕ ਕੇ ਕਰਦਾ ਸੀ, ਐਡਾ ਦਬੰਗ ਫੈਸਲਾ ਕਰਦਾ ਸੀ ਜਸਟਿਸ ਖੜਕ ਸਿੰਘ ਕਿ ਰੌਲੇ ਪੈ ਗਏ ਰਿਆਸਤ ਵਿੱਚ, ਮੁਜਰਮਾਨ ਨੱਸ ਗਏ, ਲੋਕੀ ਜੁਰਮ ਕਰਨਾ ਛੱਡ ਗਏ। ਪਿਆਰਿਓ ਜੁਰਮ ਦੀ ਸ਼ਰ੍ਹਾ ਤੁਹਾਡੀ ਖਿਦਮਤ ਵਿੱਚ ਅਰਜ਼ ਕੀਤਾ ਜ਼ੀਰੋ ਹੋ ਗਈ। ਉੱਥੇ ਫਿਰ ਕਿਸੇ ਲਿਖਣ ਵਾਲੇ ਸ਼ੇਰ ਲਿਖਿਆ ਭਈ ਖੜਕ ਸਿੰਘ ਦੇ ਖੜਕਨੇ ਸੇ ਖੜਕਤੀ ਹੈ ਖਿੜਕੀਆਂ, ਤੇ ਖਿੜਕੀਆਂ ਕੇ ਖੜਕਨੇ ਸੇ ਖੜਕਤਾ ਹੈ ਖੜਕ ਸਿੰਘ। ਇਹ ਸ਼ੇਰ ਦੇ ਬਜ਼ਾਹਰ ਸ਼ੁਗਲੀ ਜਿਹਾ ਜਾਪਦਾ ਹੈ, ਮਖੌਲ ਕਰਨ ਦੀ ਇੱਕ ਕੋਸ਼ਿਸ਼ ਕੀਤੀ ਗਈ ਹੈ, ਲੇਕਿਨ ਇਹਦੇ ਦਰ ਪਰਦਾ ਪਿਆਰਿਓ ਖੜਕ ਸਿੰਘ ਦੀ ਉਹ ਦਬੰਗ ਸ਼ਖਸੀਅਤ ਦੀ ਅਕਾਸੀ ਕੀਤੀ ਗਈ ਹੈ। ਉਹਦਾ ਤਾਰਫ ਕਰਵਾਇਆ ਗਿਆ ਹੈ ਜਿਹਦਾ ਨਾਂ ਜਸਟਿਸ ਖੜਕ ਸਿੰਘ ਸੀ, ਤੇ ਜਿਹੜਾ ਏਡੇ ਖੜਕ ਕੇ ਤੇ ਏਡੇ ਦਬੰਗ ਫੈਸਲੇ ਕਰਦਾ ਸੀ ਕਿ ਉਹਦੇ ਇਲਾਕੇ ਦੇ ਵਿੱਚੋਂ ਮੁਜਰਮਾਨ ਨੱਸ ਗਏ, ਜੁਰਮ ਖਤਮ ਹੋ ਗਿਆ। ਤੇ ਦੂਜਾ ਤੁਹਾਨੂੰ ਇਹ ਵੀ ਮੈਂ ਅਰਜ਼ ਕੀਤੀ ਹੈ ਕਿ ਸਿੱਖ ਰਿਆਸਤ ਦਾ ਦੂਸਰਾ ਹੁਕਮਰਾਨ ਉਹ ਵੀ ਮਹਾਰਾਜਾ ਖੜਕ ਸਿੰਘ ਜੀ ਸਨ, ਜਿਨ੍ਹਾਂ ਦੀ ਬੀਵੀ ਚਾਂਦ ਕੌਰ ਸਨ। ਉਹ ਦੋਵੇਂ ਮੀਆਂ ਬੀਵੀ ਯਕੇ ਬਾਦ ਦੀਗਰੇ ਹੁਕਮਰਾਨ ਰਹੇ। ਅਰਸਾ ਉਹਨਾਂ ਦਾ ਥੋੜਾ ਹੀ ਸੀ। ਨੌਨਿਹਾਲ ਸਿੰਘ ਨੇ ਫਿਰ ਉਹਨਾਂ ਕੋਲੋਂ ਇਕਤਦਾਰ ਲੈ ਲਿਆ ਸੀ ਤੇ ਬਾਅਦ ਵਿੱਚ ਸਰਦਾਰ ਨੌਨਿਹਾਲ ਸਿੰਘ ਮਹਾਰਾਜਾ ਬਣ ਗਏ ਸਨ। ਇਹ ਥੋੜਾ ਜਿਹਾ ਇਤਿਹਾਸ ਹੈ ਇਸ ਸ਼ੇਰ ਦਾ ਜਾਂ ਇਸ ਅਖਾਨ ਦਾ। ਮਤਲਬ ਇਹਦਾ ਇਹ ਹੀ ਹੈ ਕਿ ਇਨਸਾਫ ਫੌਰੀ ਕੀਤਾ ਜਾਏ ਔਰ ਮੁਜਰਮਾਂ ਨੂੰ ਸਿਰਫ ਨਿਸ਼ਾਨੇ ਇਬਰਤ ਨਾ ਬਣਾਇਆ ਜਾਏ, ਬਲਕਿ ਮੁਜਰਮਾਂ ਦੀ ਸਾਈਡ ਲੈਣ ਵਾਲੇ ਵੀ ਜਿੰਨੇ ਬੰਦੇ ਹੋਣ ਨਾ ਜੀ, ਭਾਵੇਂ ਵਕੀਲ ਵੀ ਹੋਣ, ਵਕੀਲ ਜ਼ਾਲਮ ਦਾ ਜ਼ੁਲਮ ਜਿਹੜਾ ਹੈ ਉਹਨੂੰ ਜਸਟੀਫਾਈ ਕਰਨ ਵਾਲਾ ਤੇ ਵਕੀਲ ਨਹੀਂ ਨਾ ਹੋਣਾ ਚਾਹੀਦਾ। ਚੁਨਾਚਾ ਕਤਲ ਹੋਇਆ ਸੀ ਤੇ ਮਹਾਰਾਜਾ ਖੜਕ ਸਿੰਘ ਜੀ ਨੇ ਆਖਿਆ ਕਿ ਕਤਲ ਤੇ ਹੋਇਆ ਨਾ, ਬੰਦਾ ਤੇ ਮਰਿਆ ਨਾ। ਵਕੀਲ ਵੀ ਆਖਿਆ ਜੀ ਬਿਲਕੁਲ ਮਰਿਆ। ਮੁਲਜ਼ਮਾਂ ਵੀ ਇਤਰਾਫ ਕੀਤਾ ਜੀ ਬੰਦਾ ਵਾਕਈ ਮੌਕੇ ਤੇ ਮਰਿਆ। ਉਹਨੇ ਆਖਿਆ ਤਾਂ ਬਸ ਚੜ ਜਾਓ ਫੱਟੇ ਫਿਰ। ਸੋ ਪਿਆਰਿਓ, ਇਹ ਸਾਡੇ ਮੌਜੂਦਾ ਅਦਾਲਤੀ ਨਿਜ਼ਾਮ ਜਿਹੜਾ ਨਾ ਜੀ, ਉਹਦੇ ਵਾਸਤੇ ਵੀ ਇੱਕ ਮੈਸੇਜ ਹੈ ਇਸ ਮਖੌਲੀਏ ਜਿਹੇ ਸ਼ੇਰ ਦੇ ਵਿੱਚ ਕਿ ਇਨਸਾਫ ਇੰਝ ਕਰਨਾ ਚਾਹੀਦਾ ਜਿਵੇਂ ਜਸਟਿਸ ਖੜਕ ਸਿੰਘ ਕਰਦਾ ਸੀ। ਆਓ ਹੁਣ ਤੁਹਾਡੇ ਅਖਾਨ, ਤੁਹਾਡੇ ਸਵਾਲਾਤ ਲੈ ਕੇ ਚੱਲੀਏ ਬਾਬਾ ਜੀ ਇਹਸਾਨ ਬਾਜਵਾ ਹੋਰਾਂ ਦੀ ਖਿਦਮਤ ਦੇ ਵਿੱਚ, ਉਹਨਾਂ ਦੇ ਪਿੰਡ ਗਖੜਵਾਲੀ, ਤੇ ਬਾਕੀ ਗੱਲਾਂ ਬਾਤਾਂ ਉੱਥੇ ਚੱਲ ਕੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਆਓ ਸਾਡੇ ਨਾਲ। ओ चल मेरे नू चली। ਲਓ ਜੀ, ਮੇਰਾ ਨਾਮ ਹੈ ਬੁਸ਼ਰਾ ਅੰਸਾਰੀ ਤੇ ਮੇਰੇ ਸਾਰੇ ਪੰਜਾਬੀ ਭੈਣਾਂ ਭਰਾਵਾਂ ਵਾਸਤੇ ਇੱਕ ਬੜੀ ਖੁਸ਼ਖਬਰੀ ਹੈ। ਮੇਲਾ ਨਿਊਜ਼ ਚੈਨਲ ਆ ਰਿਹਾ ਜਿਹਦੇ ਤੇ ਤੁਸੀਂ ਸਾਰੀਆਂ ਪੰਜਾਬ ਦੀਆਂ ਮਜ਼ੇ ਦੀਆਂ ਖਬਰਾਂ ਵੀ ਦੇਖੋਗੇ ਤੇ ਸਾਰੇ ਰੰਗ ਵੀ ਇੰਜੋਏ ਕਰੋਗੇ। ਇਹ ਹੁਣੇ 1 ਮਿੰਟ ਦੇ ਵਿੱਚ ਸਬਸਕ੍ਰਾਈਬ ਕਰੋ ਮੇਲਾ ਨਿਊਜ਼ ਚੈਨਲ ਤੇ ਲੁੱਟ ਲਓ ਮੇਲੇ। रौनक हो जाऊं झट वे, चल मेले नू चली। अस्सलाम वालेकुम जनाब बाजवा साहब। ਜੀ ਬਿਸਮਿਲ੍ਲਾ ਜਨਾਬ। ਡਾਕਟਰ ਸਾਹਿਬ ਖੈਰੀਆਂ ਹੋ ਜਨਾਬ, ਕੀ ਹਾਲ ਹੈ ਸੋਹਣਿਓ? ਅੱਲਾਹ ਪਾਕ ਦਾ ਇਹਸਾਨ ਜਨਾਬ, ਤੁਹਾਡੀਆਂ ਦੁਆਵਾਂ ਬਜ਼ੁਰਗਾਂ ਦੀਆਂ। ਜੀ ਜੀ। ਬਾਜਵਾ ਸਾਹਿਬ ਸਾਡੇ ਸ਼ਹਿਰ ਗੁਜਰਾਂਵਾਲਾ ਦੇ ਹੂੰ ਇੱਕ ਬੜੇ ਮਾਰੂਫ ਸਨਅਤਕਾਰ ਨੇ, ਹੂੰ ਚੈਂਬਰ ਆਫ ਕਾਮਰਸ ਦੇ ਮੁਅੱਜ਼ਜ਼ ਰੁਕਨ ਵੀ ਨੇ, ਹੂੰ ਪ੍ਰਾਈਮ ਸੋਪ ਇੰਡਸਟਰੀਜ਼ ਦੇ ਮਾਲਕ ਨੇ, ਉਨੀਸ ਅਹਿਮਦ ਬੱਟ ਸਾਹਿਬ। ਉਹਨਾਂ ਜਨਾਬ ਅਖਾਨ ਭਿਜਵਾਇਆ ਵੀ ਜੇ ਦਾਇਰੇ ਨੂੰ ਸਾੜੀਏ ਤੇ ਨਾਲ ਮਸੀਤ ਵੀ ਸੜਦੀ ਹੈ।
ਹਾਂਜੀ, ਦਾਇਰਾ ਜਿਹੜਾ ਸੀ ਨਾ ਉਸ ਵੇਲੇ, ਇਹ ਤੁਹਾਡਾ ਪਿੰਡ ਦੀ ਜਿਹੜੀ ਜਸਟਿਸ ਦੀ ਕੋਰਟ ਸੀ ਨਾ, ਆਹ ਇਨਸਾਫ ਦੀ ਅਦਾਲਤ ਦਾਇਰੇ 'ਚ ਲੱਗਦੀ ਸੀ। ਵਾਹ ਵਾਹ ਵਾਹ। ਦਾਇਰੇ 'ਚ ਅਮੂਮਨ ਬਰਨੇ ਹੁੰਦੇ ਸਨ ਜਾਂ ਬੋਰਡ ਹੁੰਦੇ ਸਨ। ਹਾਂ। ਉਹਨਾਂ ਦੇ ਥੱਲੇ ਥੜਾ ਬਣਿਆ ਸੀ, ਜਿਹਨੂੰ ਉਹਦੇ ਉੱਤੇ ਤਖਤਪੋਸ਼ ਰੱਖੇ ਹੁੰਦੇ ਸਨ। ਤਖਤਪੋਸ਼ ਦੇ ਉੱਤੇ ਕੱਪੜਾ ਹੁੰਦਾ ਸੀ, ਉਹਦੇ ਉੱਤੇ ਬਹਿ ਕੇ ਤੇ ਜਨਾਬ ਜਿਹੜੇ ਮੁਨਸਬ ਸਨ ਨਾ ਪਰੇ ਦੇ ਪ੍ਰਧਾਨ, ਉਹ ਫੈਸਲੇ ਕਰਦੇ ਹੁੰਦੇ ਸਨ। ਵਾਹ ਵਾਹ। ਪੂਰੇ ਪਿੰਡ ਦੇ ਨਿਆਂ ਜਿਹੜੇ ਨੇ ਉਹ ਦਾਇਰੇ 'ਚ ਹੁੰਦੇ ਸਨ। ਕੋਈ ਮਸਲਾ ਮਸੈਲ ਹੋਏ ਤੇ ਆਖਣਾ ਬਈ ਦਾਇਰੇ 'ਚ ਆ ਜਾਓ, ਚੌਕੀਦਾਰ ਨੂੰ ਆਵਾਜ਼ ਮਾਰਨੀ ਕਿ ਆਓ ਬਈ ਦਾਇਰੇ 'ਚ, ਤੇ ਸਾਰੇ ਫਲਾਣਾ ਫਲਾਣਾ ਇੱਥੇ ਦਾਇਰੇ 'ਚ ਆ ਜਾਏ। ਚੌਧਰੀ ਨੇ ਫਿਰ ਉੱਥੇ ਬਹਿ ਕੇ ਜਿਹੜਾ ਪਰੇ ਦਾ ਜਿਹੜਾ ਮਤਲਬ ਇਹ ਪ੍ਰਧਾਨ ਹੁੰਦਾ ਸੀ, ਆਹਾ। ਉਹਨੇ ਫੈਸਲਾ ਕਰਨਾ। ਤੇ ਜੇ ਉਹਨੇ ਇਸ ਅਖਾਣ 'ਚ ਦੱਸਿਆ ਗਿਆ ਵੀ ਜੇ ਤੁਸੀਂ ਉਹਦਾ ਫੈਸਲਾ ਨਹੀਂ ਮੰਨੋਗੇ ਮੁਨਸਫ ਦਾ, ਤੇ ਤੁਸੀਂ ਆਖੋਗੇ ਜੀ ਇਹ ਸਾਨੂੰ ਇਨਸਾਫ, ਸਾਡੀ ਮਰਜ਼ੀ ਦਾ ਇਨਸਾਫ ਚਾਹੀਦਾ, ਹਾਂ। ਸਾਡੀ ਮਰਜ਼ੀ ਦਾ, ਜਿਵੇਂ ਅੱਜ ਸਾਨੂੰ ਮਿਲ ਰਿਹਾ ਹੈ। ਹਾਂ। ਹਾਂਜੀ। ਤੇ ਫਿਰ ਕੁਝ ਲੋਕ ਉਹ ਹੋਣਗੇ ਜਿਹੜੇ ਆਖਣਗੇ ਵੀ ਫਿਰ ਇਹਨੂੰ ਅੱਗ ਲਾਓ, ਇਹੋ ਜਿਹੇ ਇਨਸਾਫ ਦੇ ਥਾਂ ਨੂੰ, ਇਹੋ ਜਿਹੀ ਅਦਾਲਤ ਨੂੰ, ਇਹ ਅਦਾਲਤ ਨੂੰ ਫਿਰ ਅੱਗ ਲਾ ਕੇ ਸਾੜ ਦਿਓ। ਲੇਕਿਨ ਉਹਨੇ ਦੱਸਿਆ ਗਿਆ ਵੀ ਹਰ ਦਾਇਰੇ ਦੇ ਨਾਲ ਮਸੀਤ ਹੁੰਦੀ ਸੀ, ਔਰ ਮਸੀਤ ਦੇ ਨਾਲ ਦੀ ਕੰਧ ਦੇ ਨਾਲ ਦਾਇਰੇ ਦੇ ਵਿੱਚ ਹੀ ਇੱਕ ਧੂੰਆਂ ਹੁੰਦਾ ਸੀ, ਜਿੱਥੇ ਫਕੀਰ ਅੱਗ ਜਿਹੜਾ ਤੁਖਾਂਦਾ ਸੀ, ਗੋਹੇ ਘਰਾਂ 'ਚੋਂ ਇਕੱਠੇ ਕਰਕੇ, ਔਰ ਸਾਰਾ ਪਿੰਡ ਉੱਥੋਂ ਸਵੇਰੇ ਅੰਗਿਆਰੀ ਲੈ ਕੇ ਆਉਂਦਾ ਸੀ ਅੱਗ ਬਾਲਣ ਲਈ ਪੁਰਾਣੇ ਜ਼ਮਾਨੇ। ਵਾਹ ਵਾਹ। ਉਹਨੇ ਆਖਿਆ ਜੀ ਤੁਸੀਂ ਉਸ ਪਰੇ ਨੂੰ ਸਾੜੋਗੇ ਤੇ ਨਾਲ ਉਹਦੇ ਮਸੀਤ ਵੀ ਹੈ, ਫਿਰ ਉਹਦੇ ਵੀ ਸੜਨ ਦਾ ਡਰ ਹੈ। ਵਾਹ ਹਾਂਜੀ ਵਾਹ। ਹਾਂਜੀ, ਇਹ ਦਾਇਰੇ ਨੂੰ ਸਾੜੋ ਤੇ ਨਾਲ ਮਸੀਤ ਮਸੀਤ ਦੇ ਸੜਨ ਦਾ ਵੀ ਡਰ ਹੈ, ਕਿਉਂਕਿ ਉਹ ਬਿਲਕੁਲ ਨਾਲ ਹੁੰਦੀ ਸੀ। ਹਾਂ। ਹਾਂਜੀ, ਕਿ ਲੋਕਾਂ ਨੇ ਮਤਲਬ ਇਹ ਮਸਜਿਦ 'ਚੋਂ ਨਮਾਜ਼ ਪੜ੍ਹਨੀ ਤੇ ਬਾਹਰ ਹੁੱਕੇ ਰੱਖੇ ਹੋਣੇ, ਤੇ ਦਾਇਰੇ 'ਚੋਂ ਹੀ ਉਸ ਧੂੰਆਂ ਜਿਹੜਾ ਲਾਇਆ ਹੁੰਦਾ ਸੀ ਉੱਥੋਂ ਹੀ ਹੁੱਕਿਆਂ ਤੇ ਅੱਗਾਂ ਧਰ ਲੈਣੀਆਂ, ਤੇ ਉੱਥੇ ਪਰੇ ਸਜਾ ਲੈਣੀ, ਬਹਿ ਜਾਣਾ। ਜਿਹੜਾ ਵੀ ਕੋਈ ਪਿੰਡ 'ਚ ਮਸਲਾ ਮਸੈਲ ਹੋਣਾ, ਉਹਦਾ ਵਿਚਾਰ ਸਾਂਝੇ ਕਰਨੇ, ਔਰ ਉੱਥੇ ਹੀ ਫੈਸਲੇ ਹੁੰਦੇ ਸਨ ਸਾਡੇ। ਹਾਂਜੀ ਹਾਂਜੀ। ਲਓ ਜੀ ਪਿਆਰਿਓ, ਸਾਡੇ ਵੀਰ ਉਨੀਸ ਅਹਿਮਦ ਭੱਟ ਸਾਹਿਬ ਹੋਰਾਂ ਨੇ ਵੇਖੋ ਕਿੰਨਾ ਮੱਤ ਭਰਿਆ ਅਖਾਣ ਭਿਜਵਾਇਆ। ਅਸੀਂ ਬਾਰਹਾ ਤੁਹਾਡੀ ਖਿਦਮਤ ਦੇ ਵਿੱਚ ਅਰਜ਼ ਕਰਦੇ ਰਹਿੰਦੇ ਹਾਂ ਵੀ ਸਾਡੀ ਜਿਹੜੀ ਮਾਂ ਬੋਲੀ ਏ, ਇਹ ਬੜੀ ਮਾਣਯੋਗ ਸਾਡੀ ਜ਼ੁਬਾਨ ਹੈ। ਪਿਆਰਿਓ, ਤੁਸੀਂ ਵੇਖੋ ਕਿ ਕਿੱਡੇ ਕਿੱਡੇ ਅਕਲ ਔਰ ਮੱਤ ਦੇ ਖਜ਼ਾਨੇ ਭਰੇ ਨੇ ਸਾਡਿਆਂ ਬਜ਼ੁਰਗਾਂ ਨੇ, ਵਿਦਵਾਨਾਂ ਨੇ, ਜਿਨ੍ਹਾਂ ਇਹ ਅਖਾਣ ਸਾਡੇ ਬਣਾਏ। ਇਹ ਅੱਜ ਵਾਲਾ ਅਖਾਣ ਜਿਹੜਾ ਹੁਣੇ ਅਸੀਂ ਤੁਹਾਡੀ ਖਿਦਮਤ ਵਿੱਚ ਪੇਸ਼ ਕੀਤਾ, ਬਾਜਵਾ ਸਾਹਿਬ ਨੇ ਇਹਦਾ ਸਾਰਾ ਨਖੇੜਾ ਕੀਤਾ, ਇਹਦੀ ਵੰਡ ਕਰਕੇ ਤੁਹਾਨੂੰ ਦੱਸੀ ਵੀ ਦਾਇਰੇ ਨੂੰ ਸਾੜੀਏ ਤੇ ਨਾਲ ਮਸੀਤ ਵੀ ਸੜਦੀ ਏ। ਦੇਖੋ ਨਾ, ਬਾਜਵਾ ਸਾਹਿਬ ਨੇ ਆਖਿਆ ਕਿ ਜਿਹੜਾ ਸਾਡਾ ਦੇਸ਼ ਪੰਜਾਬ ਸੀ, ਉਹਦੇ ਵਿੱਚ ਪੰਜਾਬ ਜਿੱਥੇ ਪਿੰਡ ਦੇ ਵਿੱਚ ਕਿਤੇ ਦਾਇਰਾ ਹੁੰਦਾ ਸੀ ਨਾ ਜੀ, ਦਾਇਰਾ ਇੱਕ ਅਜਿਹੀ ਜਗ੍ਹਾ ਹੁੰਦੀ ਸੀ ਜਿੱਥੇ ਪਿੰਡ ਦੇ ਬਜ਼ੁਰਗ ਸਿਆਣੇ ਪ੍ਰਧਾਨ ਆ ਕੇ ਬਹਿੰਦੇ ਸਨ। ਉੱਥੇ ਪਿੰਡ ਦੇ ਝਗੜੇ ਮੁਕਾਏ ਜਾਂਦੇ ਹਨ, ਉੱਥੇ ਪਿੰਡ ਦੀਆਂ ਪੰਚਾਇਤਾਂ ਲੱਗਦੀਆਂ ਸਨ, ਉੱਥੇ ਖਾਨਗੀ ਝਗੜੇ, ਘਰੇਲੂ ਝਗੜੇ, ਉਸ ਤੋਂ ਇਲਾਵਾ ਹੋਰ ਲੜਾਈਆਂ, ਪੜ੍ਹਾਈ, ਦੁਸ਼ਮਣੀਆਂ ਜਿੰਨੀਆਂ ਪਿੰਡ 'ਚ ਹੁੰਦੀਆਂ ਸਨ, ਉੱਥੇ ਫਿਰ ਪਰਿਆਂ 'ਚ ਸੱਦਿਆ ਜਾਂਦਾ ਸੀ। ਤੇ ਹਯਾ ਦੇ ਜ਼ਮਾਨੇ ਹੁੰਦੇ ਸਨ, ਤੇ ਜਿੱਡੇ ਮਰਜ਼ੀ ਸ਼ੀ ਜਵਾਨ ਤੇ ਮੂੰਹ ਜ਼ੋਰ ਹੁੰਦੇ ਸਨ ਮੁੰਡੇ ਸਾਡੇ ਜਵਾਨ ਨੌਜਵਾਨ ਪਿੰਡ ਦੇ, ਉਹ ਬਜ਼ੁਰਗਾਂ ਦੀ ਹਯਾ ਕਰਦੇ ਸਨ, ਤੇ ਵੱਡੇ ਜੋ ਫੈਸਲਾ ਦੇ ਦਿੰਦੇ ਸਨ ਉਹਨੂੰ ਮੰਨਣਾ ਪੈਂਦਾ ਸੀ। ਔਰ ਬਜ਼ੁਰਗ ਵੀ ਐਸੇ ਅੱਲਾਹ ਵਾਲੇ ਹੁੰਦੇ ਸਨ ਕਿ ਜਿਹੜੇ ਤਰੱਕੜੀ ਤੋਲ ਫੈਸਲੇ ਦਿੰਦੇ ਹਨ, ਕਿਸੇ ਦੀ ਰਿਆਇਤ ਨਹੀਂ ਸੀ ਕੀਤੀ ਜਾਂਦੀ। ਔਰ ਪਰਿਆ ਦਾ ਫੈਸਲਾ ਪਿਆਰਿਓ ਆਖਿਆ ਜਾਂਦਾ ਸੀ ਕਿ ਅਦਾਲਤ ਦੇ ਫੈਸਲੇ ਤੋਂ ਉੱਚਾ ਤੇ ਸੁੱਚਾ ਹੁੰਦਾ ਸੀ। ਐਡਾ ਖੂਬਸੂਰਤ ਦੌਰ ਸੀ। ਤੇ ਉੱਥੇ ਬਾਜਵਾ ਸਾਹਿਬ ਨੇ ਫਰਮਾਇਆ ਕਿ ਬਹਿ ਕੇ ਜੋ ਪਿੰਡ ਦੀ ਪਰਿਆ ਨੇ, ਪਿੰਡ ਦੇ ਪ੍ਰਧਾਨਾਂ ਨੇ, ਵੱਡਕਿਆਂ ਨੇ ਇੱਕ ਫੈਸਲਾ ਕੀਤਾ, ਤੇ ਕੋਈ ਅਜਿਹਾ ਬਦਬਖਤ ਪਿੰਡ ਵਾਸੀ ਜਿਹੜਾ ਉਸ ਫੈਸਲੇ ਨੂੰ ਨਾ ਮੰਨੇ, ਤੇ ਉਹ ਉੱਠ ਕੇ ਆਖੇ ਕਿ ਜੀ ਮੈਂ ਜਿੱਥੇ ਪਰਿਆ ਲੱਗਦੀ ਹੈ ਜਿਹੜੀ ਤੁਹਾਡੀ ਅਦਾਲਤ ਹੈ, ਮੈਂ ਤੁਹਾਡੀ ਅਦਾਲਤ ਹੀ ਸਾੜ ਦਿਆਂਗਾ। ਹਾਂਜੀ। ਤੇ ਪਿਆਰਿਓ, ਬਾਜਵਾ ਸਾਹਿਬ ਦੱਸਿਆ ਕਿ ਉਹਦੇ ਨਾਲ ਹੀ ਮਸਜਿਦ ਵੀ ਹੁੰਦੀ ਸੀ, ਤੇ ਹੁਣ ਜਿਸ ਵੇਲੇ ਦਾਇਰੇ ਨੂੰ ਸਾੜਿਆ ਜਾਂਦਾ ਸੀ ਤੇ ਅੱਗ ਜਿਹੜੀ ਉਹ ਨਾਲ ਦੇ ਘਰਾਂ ਨੂੰ ਵੀ, ਨਾਲ ਦੀਆਂ ਜਗ੍ਹਾ ਜਿਹੜੀਆਂ ਹੁੰਦੀਆਂ ਨੇ ਉਹਨਾਂ ਨੂੰ ਵੀ ਮੁਤਾਸਰ ਤੇ ਕਰਦੀ ਸੀ ਨਾ ਜੀ। ਆਖਿਆ ਤੇ ਇਹ ਗਿਆ ਕਿ ਦਾਇਰਾ ਸਾੜੋਗੇ ਤੇ ਨਾਲ ਮਸੀਤ ਵੀ ਸੜਨ ਦਾ ਡਰ ਹੈ।
ਲੇਕਿਨ ਇਹਦੇ ਵਿੱਚ ਪੈਗਾਮ ਇਹ ਦਿੱਤਾ ਗਿਆ ਹੈ ਕਿ ਜਦੋਂ ਕਿਸੇ ਇੱਕ ਨੇਕੀ ਨੂੰ ਅਸੀਂ ਖਤਮ ਕਰਨੇ ਆ ਨਾ ਜਬਰਨ, ਵੇਖੋ ਨਾ, ਇੱਕ ਬੰਦੇ ਨੂੰ ਫੈਸਲਾ ਪਸੰਦ ਨਹੀਂ ਆਇਆ, ਉਹ ਆਂਦਾ ਮੈਂ ਕੋਰਟ ਤੇ ਹੀ ਹਮਲਾ ਕਰ ਦਿਆਂਗਾ। ਜਿਵੇਂ ਸਾਡੇ ਮੁਲਕ 'ਚ ਐਸੇ ਵਾਕਿਆਤ ਹੈ ਨੇ ਕਿ ਸੁਪਰੀਮ ਕੋਰਟ ਤੇ ਵੀ ਹਮਲੇ ਕੀਤੇ ਗਏ। ਇਸੇ ਤਰ੍ਹਾਂ ਹੀ ਹੁਣ ਪਿੰਡ 'ਚ ਕੋਈ ਬੰਦਾ ਉੱਠ ਕੇ ਆਂਦਾ ਕਿ ਮੈਂ ਜਨਾਬ ਇਹ ਜਿਹੜੀ ਪਰਿਆ ਲੱਗਦੀ ਹੈ, ਵੱਡੇ ਚੌਧਰੀ ਬਣੇ ਨੇ ਪਿੰਡ ਦੇ ਬਜ਼ੁਰਗ, ਉਹਨਾਂ ਦਾ ਇਹਤਰਾਮ ਨਾ ਕਰਦਿਆਂ ਹੋਇਆ ਜਾ ਕੇ ਉਹ ਆਖੇ ਵੀ ਮੈਂ ਪਰਿਆ ਹੀ ਭੰਨ ਦੇਣੀ ਹੈ ਤੇ ਸਾੜ ਦੇਣੀ ਹੈ। ਇਹਦੇ ਤੋਂ ਮੁਰਾਦ ਇਹ ਵੇ ਭਈ ਅਗਰ ਤੁਸੀਂ ਇੱਕ ਨੇਕੀ ਖਤਮ ਕਰੋਗੇ ਨਾ, ਉਹਨੂੰ ਜਬਰਨ ਮਿਟਾ ਦਿਓਗੇ ਸਫਾ ਹਸਤੀ ਤੋਂ, ਤੇ ਉਹਦੇ ਨਾਲ ਬਹੁਤ ਸਾਰੀਆਂ ਹੋਰ ਨੇਕੀਆਂ ਵੀ ਖਤਮ ਹੋ ਜਾਂਦੀਆਂ ਨੇ। ਨਾਲ ਜਿਹੜੀ ਮਸਜਿਦ ਸੜੇਗੀ ਨਾ, ਦਾਇਰੇ ਨੂੰ ਸਾੜਿਆ ਨਾਲ ਮਸਜਿਦ ਵੀ ਸੜਦੀ ਹੈ। ਇਹਦਾ ਮਤਲਬ ਇਹ ਵੇ ਇੱਕ ਨੇਕੀ ਹੈ ਸੱਚ ਬੋਲਣਾ। ਪਿਆਰਿਓ, ਸਿਰਫ ਉਹਨੂੰ ਤੁਸੀਂ ਛੱਡ ਦਿਓ, ਜਾਂ ਜਬਰਨ ਕੋਈ ਤੁਹਾਨੂੰ ਝੂਠ ਬੋਲਣ ਤੇ ਮਜਬੂਰ ਕਰ ਦੇਵੇ, ਤੇ ਫਿਰ ਪ੍ਰੈਕਟਿਸ 'ਚ ਆਇਆ ਐਸਾ ਵੀ ਇਹ ਵੇਖਿਆ ਆਪਣੀ ਹਯਾਤੀ ਦੇ ਵਿੱਚ ਕਿ ਇੱਕ ਝੂਠ ਮਾਰੀਏ ਤੇ ਫਿਰ ਪਿਆਰਿਓ ਉਹਨੂੰ ਸਾਬਤ ਕਰਨ ਵਾਸਤੇ 100 ਝੂਠ ਹੋਰ ਮਾਰਨਾ ਪੈਂਦਾ। ਯਾਨੀ ਜਦੋਂ ਨੇਕੀ ਨੂੰ ਜਬਰਨ ਖਤਮ ਕੀਤਾ ਜਾਂਦਾ ਹੈ ਨਾ ਜੀ, ਤੇ ਸਿਰਫ ਉਹ ਇੱਕ ਨੇਕੀ ਖਤਮ ਨਹੀਂ ਹੁੰਦੀ, ਉਹਦੇ ਨਾਲ ਪੂਰੇ ਮੁਆਸ਼ਰੇ ਦਾ ਹੁਸਨ ਤਬਾਹ ਹੋ ਜਾਂਦਾ। ਹੋਰ ਬਹੁਤ ਸਾਰੇ ਮੁਹਾਸਨ ਤੇ ਫਜ਼ਾਇਲ ਜਿਹੜੇ ਬੰਦਿਆਂ ਦੇ ਵਿੱਚ ਪਾਏ ਜਾਂਦੇ ਹੁੰਦੇ ਨੇ ਨਾ ਜੀ, ਉਹ ਵੀ ਉਹਨਾਂ ਦੇ ਉੱਤੇ ਵੀ ਅਸਰਾਤ ਪੈਂਦੇ ਨੇ ਜਾ ਕੇ, ਔਰ ਬੜੇ ਦੂਰ ਰਸ ਜਾ ਕੇ ਇਹਦੇ ਫਿਰ ਨਤਾਇਜ ਨਿਕਲਦੇ ਨੇ। ਬਾਜਵਾ ਸਾਹਿਬ, ਕਪੂਰਥਲਾ ਇੰਡੀਆ ਦਾ ਬੜਾ ਮਸ਼ਹੂਰ ਇਲਾਕਾ ਜੀ। ਉੱਥੇ ਇੱਕ ਫਗਵਾੜਾ ਹੈ ਜੀ, ਜੀ ਜੀ ਜੀ, ਸ਼ਹਿਰ, ਉੱਥੋਂ ਦੇ ਸਾਡੇ ਵੀਰ ਨੇ ਜੀ ਜੀ, ਸਰਬੀਤਨ ਸਿੰਘ ਜੀ ਜੀ ਜੀ, ਉਹਨਾਂ ਜਨਾਬ ਖਾਨ ਭੇਜਿਆ ਵੀ ਥੁੱਕਾਂ ਨਾਲ ਵੜੇ ਨਹੀਂ ਪਕਾਏ ਜਾਂਦੇ। ਹਾਂਜੀ, ਵੇਖੋ ਨਾ, ਬੜੇ ਤੇ ਜ਼ਾਹਰ ਘਿਓ 'ਚ ਤਲੇ ਜਾਂਦੇ ਨੇ। ਹਾਂਜੀ, ਤੇ ਜਿਹੜੇ ਲੋਕ ਗੱਲੀ ਬਾਤੀ ਪਲਾ ਪਕਾਉਣ ਵਾਲੇ ਲੋਕ ਹੋਣ ਨਾ ਜੀ, ਜੀ ਹਾਂਜੀ, ਇਹ ਦੱਸਿਆ ਗਿਆ ਵੀ ਕੋਈ ਵੀ ਕੰਮ ਕਰਨ ਲਈ ਉਹਦੇ ਲਈ ਪਹਿਲਾਂ ਜ਼ਰੂਰੀ ਹੈ ਕਿ ਉਹਦੇ ਬਜਟ ਦਾ ਇੰਤਜ਼ਾਮ ਕਰੋ। ਵਾਹ ਵਾਹ। ਹਾਂਜੀ, ਤੁਸੀਂ ਕੋਈ ਵੀ ਕੰਮ ਕਰਨਾ ਚਾਹੁੰਦੇ ਹੋ ਤੇ ਉਹਦੇ ਲਈ ਤੁਹਾਡੇ ਕੋਲ ਮਟੀਰੀਅਲ ਤੇ ਹੋਣਾ ਚਾਹੀਦਾ। ਹਾਂਜੀ, ਤੇ ਜੇ ਤੁਸੀਂ ਆਖੋ ਵੜੇ ਪਕਾਣੇ ਨੇ ਤੇ ਵੜਿਆਂ ਲਈ ਘਿਓ ਵੀ ਚਾਹੀਦਾ, ਲੱਕੜ ਵੀ ਚਾਹੀਦੀ ਹੈ, ਅੱਗ ਬਾਲ ਕੇ ਕੜਾਹੀ 'ਚੋਂ ਵੜੇ ਪਕਾਉਣ ਵਾਸਤੇ ਉਹ ਸਾਰਾ ਇੰਤਜ਼ਾਮ ਤੁਹਾਡੇ ਕੋਲ ਹੋਣਾ ਚਾਹੀਦਾ। ਤੇ ਜੇ ਤੁਸੀਂ ਮਤਲਬ ਆਖੋ ਵੀ ਥੁੱਕ ਲਾ ਕੇ ਪਕਾ ਲਾਂਗੇ, ਇਹ ਬਿਲਕੁਲ ਮੂਰਖਾਂ ਦੀ ਬਸਤੀ 'ਚ ਰਹਿਣ ਵਾਲੀ ਗੱਲ ਹੈ। ਇਹਦੇ 'ਚ ਦੱਸਿਆ ਗਿਆ ਵੀ ਜਿਹੜਾ ਕੰਮ ਤੁਸੀਂ ਕਰਨਾ ਹੋਵੇ ਨਾ, ਉਹਦੇ ਤੇ ਜਿਹੜਾ ਖਰਚ ਹੈ ਨਾ, ਉਹ ਤੁਹਾਨੂੰ हरू ਮਰੂ ਕਰਨਾ ਹੀ ਪੈਂਦਾ, ਭਾਵੇਂ ਰੋਂਦੇ ਹੋਏ ਕਰੋ ਤੇ ਭਾਵੇਂ ਹੱਸਦੇ ਹੋਏ ਕਰੋ। ਵਾਹ। ਹਾਂਜੀ, ਤੇ ਜੇ ਤੁਸੀਂ ਮਤਲਬ ਇਹ ਗੱਲੀ ਬਾਤੀ ਮਤਲਬ ਚਾਰੀ ਜਾਓ ਅਗਲੇ ਨੂੰ ਭਈ ਜੀ ਮੈਂ ਆਹ ਵੀ ਕਰ ਦਿਆਂਗਾ, ਮੈਂ ਆਹ ਵੀ ਕਰ ਦਿਆਂਗਾ, ਇਹ ਗੱਲ ਉੱਥੇ ਲੋਕ ਬੋਲਦੇ ਨੇ ਵੀ ਯਾਰ ਥੁੱਕਾਂ ਨਾ ਵੜੇ ਨਹੀਂ ਪੱਕਦੇ। ਇਹਦੇ ਲਈ ਆ ਜਿਹੜਾ ਕੰਮ ਤੂੰ ਆ ਮਨਸੂਬਾ ਬਣਾਈ ਫਿਰਨਾ, ਇਹਦੇ ਲਈ ਤੈਨੂੰ ਇੰਨਾ ਖਰਚ ਤੇਰੇ ਕੋਲ ਪੱਲੇ ਹੋਣਾ ਚਾਹੀਦਾ, ਤਾਂ ਇਹ ਕੰਮ ਸਿਰੇ ਚੜੇਗਾ। ਹਾਂਜੀ, ਲਓ ਜੀ ਸਾਹਿਬੋ, ਸਾਡੇ ਵੀਰ ਸਰਬੀਤਨ ਸਿੰਘ ਜੀ ਨੇ ਕਪੂਰਥਲਾ ਤੋਂ ਸਾਨੂੰ ਜਿਹੜਾ ਅਖਾਣ ਭਿਜਵਾਇਆ, ਬਾਜਵਾ ਸਾਹਿਬ ਨੇ ਉਹਦੀ ਏਡੀ ਸੋਹਣੀ ਵੰਡ ਕੀਤੀ ਹੈ ਕਿ ਮੈਨੂੰ ਤੇ ਭੁੱਖ ਲੱਗ ਪਈ ਹੈ। ਬਾਜਵਾ ਸਾਹਿਬ ਦੱਸਿਆ ਭਈ ਥੁੱਕਾਂ ਨਾਲ ਵੜੇ ਨਹੀਂ ਪਕਾਏ ਜਾਂਦੇ। ਵੜੇ ਪਿਆਰਿਓ, ਬਾਜਵਾ ਸਾਹਿਬ ਜਿਵੇਂ ਫਰਮਾਉਂਦੇ ਨੇ, ਸਾਡੇ ਪੁਰਾਣੇ ਅੱਜ ਤੋਂ ਕੋ 50 ਸਾਲ 40 ਸਾਲ ਪਹਿਲੇ ਸਾਡੇ ਪਿੰਡਾਂ ਦੇ ਵਿੱਚ ਤਲੇ ਜਾਂਦੇ ਹੁੰਦੇ ਸਨ, ਘਿਓ ਦੇ ਵਿੱਚ। ਹਾਂਜੀ, ਤਲੇ ਜਾਣ ਵਾਲੀ ਇੱਕ ਆਈਟਮ ਹੈ। ਉਹ ਮਿੱਠੇ ਵੀ ਹੁੰਦੇ ਸਨ, ਲੋਕੀ ਬੜੇ ਸ਼ੌਕ ਨਾਲ ਖਾਂਦੇ ਸਨ, ਹਲਵਾਈ ਬਣਾਉਂਦੇ ਹੁੰਦੇ ਸਨ ਵੜੇ। ਹੁਣ ਦੇਖੋ ਨਾ, ਅਸੀਂ ਕੋਈ ਵੀ ਪ੍ਰੋਜੈਕਟ ਜਿਹੜਾ ਹੈ ਉਹਦੇ ਤੇ ਅਸੀਂ ਅਮਲ ਦਰਾਮਦ ਕਰਨਾ ਹੈ, ਉਹਨੂੰ ਅਸਾਂ ਤੋੜ ਚਾੜਨਾ, ਕੋਈ ਮਨਸੂਬਾ ਸਾਡੇ ਦਿਮਾਗ ਵਿੱਚ ਤੇ ਅਸੀਂ ਉਹਨੂੰ ਅਮਲੀ ਜਾਮਾ ਪਹਿਨਾਣਾ ਹੈ। ਉਹਦੇ ਵਾਸਤੇ ਪਿਆਰਿਓ, ਬਾਜਵਾ ਸਾਹਿਬ ਫਰਮਾਇਆ ਪਹਿਲੇ ਤਾਂ ਬਜਟ ਚਾਹੀਦਾ। ਸਭ ਤੋਂ ਪਹਿਲੇ ਤਾਂ ਪੱਲੇ ਪੈਸੇ ਹੋਣਗੇ ਤੇ ਫੇਰ ਹੀ ਉਹ तमाम ਅਜਜ਼ਾ ਹੋਣਗੇ ਨਾ ਜੀ, ਅਜਜ਼ਾਏ ਤਰਕੀਬੀ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਵੜੇ ਬਣਾਉਣ ਦੇ ਵਾਸਤੇ ਰਿਕੁਆਇਰਡ ਨੇ, ਜ਼ਰੂਰੀ ਨੇ, ਮਤਲੂਬ ਨੇ, ਉਹ ਪਹਿਲੇ ਪੈਸੇ ਜੇਬ 'ਚ ਹੋਣਗੇ। ਫਿਰ ਅਸੀਂ ਜਾਵਾਂਗੇ, ਫਿਰ ਅਸੀਂ ਘਿਓ ਲਿਆਵਾਂਗੇ, ਫਿਰ ਉਹ ਦਾਲਾਂ ਲਿਆਵਾਂਗੇ, ਖੰਡ ਚੀਨੀ ਲਿਆਵਾਂਗੇ। ਉਸ ਤੋਂ ਬਾਅਦ ਪਿਆਰਿਓ ਸਾਨੂੰ ਕੜਾਹੀ ਚਾਹੀਦੀ ਹੈ, ਥੱਲੇ ਬਾਲਣ ਚਾਹੀਦਾ ਹੈ। ਇਹ ਜਿੰਨੇ ਇਨਗਰੀਡੀਐਂਟਸ ਨੇ ਨਾ, ਜਾਂ ਅਜਜ਼ਾਏ ਤਰਕੀਬੀ ਨੇ ਜਿਹੜੇ ਕਿ ਵੜੇ ਪਕਾਉਣ ਵਾਸਤੇ ਮਤਲੂਬ ਨੇ, ਉਹ ਸਾਰੇ ਇਕੱਠੇ ਕਰਾਂਗੇ ਤੇ ਫਿਰ ਵੜੇ ਪੱਕਣਗੇ ਨਾ।
ਤੇ ਥੁੱਕਾਂ ਦੇ ਨਾਲ ਤੇ ਵੜੇ ਨਹੀਂ ਤਲੇ ਜਾਂਦੇ ਤੇ ਨਾ ਹੀ ਉਹ ਪਕਾਏ ਜਾ ਸਕਦੇ ਨੇ, ਕਿਉਂਕਿ ਉਹ ਤਾਂ ਖੁੱਲੇ ਘਿਓ ਦੇ ਵਿੱਚ ਪੱਕਣ ਵਾਲੀ ਇੱਕ ਆਈਟਮ ਹੈ। ਸੋ ਇਸ ਅਖਾਣ ਵਿੱਚ ਸਾਨੂੰ ਦੱਸਿਆ ਇਹ ਗਿਆ ਹੈ ਵੀ ਖਿਆਲੀ ਪੁਲਾਅ ਪਕਾਉਣਾ ਜਿਹੜਾ ਨਾ ਜੀ, ਉਹ ਤੇ ਬੜਾ ਸੌਖਾ ਹੈ। ਜ਼ਿਹਨ 'ਚ ਹੀ ਬੰਦਾ ਪੁਲਾਅ ਪਕਾਉਂਦਾ ਰਵੇ, ਤੇ ਜੇ ਵਾਕਈ ਹਕੀਕਤ 'ਚ ਪੁਲਾਅ ਪਕਾਉਣਾ ਹੈ ਤੇ ਫਿਰ ਉਹਨੂੰ ਖਾਣਾ ਹੈ, ਤੇ ਫਿਰ ਪਿਆਰਿਓ ਗੋਸ਼ਤ ਵੀ ਚਾਹੀਦਾ, ਭਾਵੇਂ ਚਿਕਨ ਦਾ ਭਾਵੇਂ ਮਟਨ ਦਾ, ਜਿਹਦਾ ਵੀ ਤੁਸੀਂ ਪੁਲਾਅ ਪਕਾਉਣਾ ਹੈ। ਫਿਰ ਚਾਵਲ ਵੀ ਸੋਹਣੇ ਚਾਹੀਦੇ ਨੇ, ਘਿਓ, ਪਿਆਜ਼, ਲੂਣ, ਮਿਰਚਾਂ, ਹਲਦੀ, ਹੋਰ 100 ਸਿਆਪਾ, ਅੱਗ ਸ਼ੱਗ, ਫਿਰ ਉੱਠ ਕੇ ਮਿਹਨਤ ਕਰਨੀ ਪਏਗੀ ਤੇ ਫਿਰ ਜਾ ਕੇ ਕਿਤੇ ਪੁਲਾਅ ਪੱਕਦਾ। ਕਿਸੇ ਵੀ ਮਨਸੂਬੇ ਦੇ ਉੱਤੇ ਅਮਲ ਪੈਰਾ ਹੋਣ ਵਾਸਤੇ, ਉਹਨੂੰ ਅਮਲੀ ਜਾਮਾ ਪਹਿਨਾਉਣ ਵਾਸਤੇ ਸਿਰਫ ਮੂੰਹ ਜ਼ਬਾਨੀ ਗੱਲਾਂ ਕਰਕੇ ਮਨਸੂਬੇ ਨਹੀਂ ਮੁਕੰਮਲ ਹੁੰਦੇ। ਉਹਦੇ ਵਾਸਤੇ ਮਤਲੂਬ ਰਕਮ ਵੀ ਚਾਹੀਦੀ ਹੈ, ਔਰ ਤਮਾਮ ਅਜਜ਼ਾਏ ਤਰਕੀਬੀ ਵੀ ਸਾਡੇ ਕੋਲ ਹੋਣੇ ਚਾਹੀਦੇ ਨੇ ਜਿਹੜੇ ਰਿਕਵਾਇਰਡ ਨੇ, ਤੇ ਫਿਰ ਜਾ ਕੇ ਉਹ ਗੱਲ, ਉਹ ਮਨਸੂਬਾ ਸਿਰੇ ਚੜ੍ਹਦਾ। ਬਾਜਵਾ ਸਾਹਿਬ, ਅਮਰੀਕਾ ਦਾ ਸ਼ਹਿਰ ਹੈ ਜੀ ਹੋਸਟਨ, ਉੱਥੇ ਸਾਡੀ ਭੈਣ ਵਸਦੇ ਨੇ ਬੜੇ ਹੀ ਪਿਆਰੇ, ਸ਼ਾਜ਼ੀਆ ਚੌਧਰੀ। ਉਹਨਾਂ ਜਨਾਬ ਅਖਾਣ ਭਿਜਵਾਇਆ, ਲੜਾਈ ਹੱਲੇ ਦੀ ਹਾਂਜੀ ਤੇ ਦਾਲ ਥੱਲੇ ਦੀ। ਹਾਂਜੀ, ਜਿਸ ਤਰ੍ਹਾਂ ਅੱਜ ਕੱਲ ਵੀ ਰੌਲਾ ਪਿਆ ਨਾ ਲੜਾਈ ਦਾ ਪਾਕਿਸਤਾਨ ਤੇ ਇੰਡੀਆ 'ਚ। ਹਾਂਜੀ ਹਾਂਜੀ, ਲੜਾਈ ਉਹ ਹੁੰਦੀ ਹੈ ਜਦੀ ਲੋਕਾਂ ਨੂੰ ਪਤਾ ਮਗਰੋਂ ਲੱਗੇ ਤੇ ਲੜਾਈ ਪਹਿਲੂ ਹੋ ਪਏ, ਵਾਹ ਵਾਹ, ਉਹ ਤੇ ਲੜਾਈ ਹੁੰਦੀ ਹੈ। ਤੇ ਜਦੋਂ ਸਲਾਹਾਂ ਤੇ ਗੱਲ ਆਏ ਨਾ ਵੀ ਫਲਾਣੇ ਦਾ ਜਲਾਸ ਹੋ ਰਿਹਾ ਹੈ, ਫਲਾਣੇ ਦਾ ਵੀ ਹੋ ਰਿਹਾ, ਫਿਰ ਲੜਾਈ ਕਦੀ ਹੋਈ ਨਹੀਂ। ਵਾਹ ਵਾਹ ਵਾਹ। ਤੇ ਵਾਰਿਸ ਸ਼ਾਹ ਫਰਮਾਉਂਦੇ ਨੇ ਕਿ ਫੱਟ ਹੈਨ ਲੜਾਈ ਦੇ ਅਸਲ ਢਾਈ, ਬਾਕੀ ਸਾਰੇ ਕੂੜ ਪਸਾਰਨੇ ਨਹੀਂ, ਇੱਕੇ ਮਾਰ ਦੇਣਾ, ਇੱਕੇ ਆਪ ਮਰਨਾ, ਇੱਕੇ ਨੱਠ ਜਾਣਾ, ਅੱਗੇ ਸਾਰਦੇ ਨਹੀਂ। ਵਾਹ ਵਾਹ। ਤੋ ਲੜਾਈ ਕੀ ਹੈ ਵੀ ਪੈ ਜਾਓ ਗੱਲ, ਹਾਂਜੀ, ਇਹ ਤੇ ਲੜਾਈ ਹੈ। ਲੜਾਈ ਉਹ ਹੁੰਦੀ ਹੈ ਜਿਹਦਾ ਲੋਕਾਂ ਨੂੰ ਉਦੋਂ ਪਤਾ ਲੱਗਦਾ ਜਦੋਂ ਹੋ ਗਈ ਹੁੰਦੀ ਹੈ। ਵਾਹ। ਤੇ ਜਦੋਂ ਟੈਲੀਵਿਜ਼ਨਾਂ 'ਚ ਆਉਣ ਲੱਗਾ ਵੀ ਲੱਗੀ ਜੇ ਹੋਣ ਉਹ ਹੁੰਦੀ ਨਹੀਂ, ਉਹਦੇ ਪਿੱਛੇ ਕੋਈ ਹੋਰ ਹੀ ਖੇਡਾਂ ਹੁੰਦੀਆਂ ਨੇ। ਵਾਹ ਵਾਹ। ਤੇ ਇਹਦੇ 'ਚ ਦੱਸਿਆ ਗਿਆ ਵੀ ਲੜਾਈ ਜਿਹੜੀ ਹੈ ਉਦਮ ਨਾਲ ਹੀ ਲੜਾਈ ਹੁੰਦੀ ਹੈ, ਤੇ ਜਦੋਂ ਲੜ ਪੈਣਾ ਤੇ ਫਿਰ ਤੋਂ ਉਹਦੇ 'ਚ ਵੇਖਣਾ ਹੀ ਨਹੀਂ ਵੀ ਪਿੱਛੇ ਭਲਾ ਕੀ ਹੁੰਦਾ ਤੇ ਕੀ ਨਹੀਂ। ਹਾਂਜੀ, ਜੋ ਹੋਏਗੀ ਵੇਖੀ ਜਾਏਗੀ। ਤੇ ਦਾਲ ਜਿਹੜੀ ਹੈ ਉਹ ਵੀ ਜਿਹੜਾ ਉੱਤੇ ਪਾਣੀ ਹੁੰਦਾ ਜ਼ਿਆਦਾ, ਦਾਲ ਥੱਲੇ ਹੀ ਹੁੰਦੀ ਹੈ ਗਾੜੀ। ਇਸ ਵਾਸਤੇ ਤੁਸੀਂ ਦਾਲ ਵੀ ਖਾਣੀ ਹੈ ਤੇ ਥੋੜਾ ਜਿਹਾ ਡੋਈ ਮਾਰ ਕੇ ਥੱਲਿਓਂ ਮਤਲਬ ਇਹ ਕੱਢ ਕੇ ਤੇ ਵਿੱਚ ਆਓਗੇ ਤੇ 4 ਦਾਣੇ ਵੀ ਦਾਲ ਦੇ ਆ ਜਾਣਗੇ, ਤੇ ਨਹੀਂ ਤੇ ਉੱਤੋਂ ਪਾਓਗੇ ਤੇ ਨਿਰਾ ਪਾਣੀ ਹੋਏਗਾ। ਲਓ ਜੀ ਸਾਹਿਬੋ, ਵੇਖੋ ਸਾਡੀ ਭੈਣ ਸ਼ਾਜ਼ੀਆ ਚੌਧਰੀ ਹੋਰਾਂ ਨੇ ਕਿੰਨਾ ਖੂਬਸੂਰਤ ਅਖਾਣ ਭਿਜਵਾਇਆ ਹੈ। ਬਾਜਵਾ ਸਾਹਿਬ ਉਹਦਾ ਤਰਜਮਾ ਦੱਸਿਆ ਭਈ ਲੜਾਈ ਹੱਲੇ ਦੀ ਤੇ ਦਾਲ ਥੱਲੇ ਦੀ। ਬਾਜਵਾ ਸਾਹਿਬ ਫਰਮਾਇਆ ਕਿ ਲੜਾਈ ਤੇ ਉਹ ਹੁੰਦੀ ਹੈ ਜਿਹੜੀ ਅਚਨਚੇਤ ਹੋ ਜਾਵੇ, ਇੱਕਦਮ ਬੰਦਾ ਉੱਠੇ ਤੇ ਹੱਲਾ ਮਾਰ ਕੇ ਇੱਕ ਦੂਜੇ ਦੇ ਗਲ ਪੈ ਜਾਣ ਦੋਵੇਂ ਜੀ ਲੜਨ ਵਾਲੇ। ਉਹ ਲੜਾਈ ਨਹੀਂ ਹੁੰਦੀ ਕਿ ਬੰਦਾ ਇੱਕ ਦੂਜੇ ਨਾਲ ਲੜ ਕੇ ਜਾਂ ਇੱਕ ਦੂਜੇ ਨੂੰ ਧਮਕੀਆਂ ਦੇ ਕੇ ਤੇ ਆਖੇ ਕਿ ਠੀਕ ਹੈ ਤੇਰੇ ਨਾਲ ਮੈਂ ਨਿਬੜ ਲਾਂਗਾ ਤੇ ਸ਼ਾਮ ਭੈਣ ਦੇ ਤੇ ਫਲਾਣ। ਉਨੀ ਦੇਰ ਨੂੰ ਜਾਂ ਤੇ ਗੁੱਸਾ ਠੰਡਾ ਹੋ ਜਾਂਦਾ ਹੈ, ਜਾਂ ਵਿੱਚ ਸਮਝਾਉਣ ਵਾਲੇ ਪਿਆਰੇ ਉਹ ਪੈ ਜਾਂਦੇ ਨੇ, ਕੋਈ ਵੱਡਕੇ ਆ ਵਿੱਚ ਰਲਦੇ ਨੇ, ਉਹ ਆਂਦੇ ਨੇ ਉਹ ਅਕਲ ਨੂੰ ਹੱਥ ਮਾਰੋ, ਇਹ ਕੀ ਕਰਨ ਡਏ ਹੋ, ਤੇ ਉਹ ਲੜਾਈ ਠੰਡੀ ਹੋ ਜਾਂਦੀ ਹੈ, ਉਹ ਲੜਨ ਦੇ ਜੋਗੀ ਨਹੀਂ ਰਹਿੰਦੀ। ਵੇਖੋ ਨਾ, ਲੜਾਈ ਤੇ ਇਹ ਵੇ ਕਿ ਇੱਕਦਮ ਬੰਦੇ ਨੂੰ ਜੋ ਗੁੱਸਾ ਚੜ੍ਹਦਾ, ਗੁੱਸਾ ਇੱਕਦਮ ਹੀ ਚੜ੍ਹਦਾ, ਅਚਨਚੇਤ ਗੁੱਸਾ ਚੜ੍ਹਿਆ ਤੇ ਬੰਦਾ ਉੱਠਦਿਆਂ ਸਾਰੀ ਅਗਲੇ ਦੇ ਗਲ ਪੈ ਗਿਆ। ਤੇ ਬਾਜਵਾ ਸਾਹਿਬ ਜਿਵੇਂ ਫਰਮਾਇਆ ਕਿ ਲੜਾਈ ਹੋ ਕੇ ਇੱਕ ਦੂਜੇ ਨੂੰ ਘਸੁੰਨ ਮੁੱਕੇ ਮਾਰ ਕੇ ਥੱਕ ਟੁੱਟ ਕੇ ਦੋਵੇਂ ਫੱਟਰ ਹੋ ਕੇ ਡਿੱਗ ਪੈਣ, ਤੇ ਬਾਅਦ ਚ ਲੋਕਾਂ ਨੂੰ ਪਤਾ ਲੱਗੇ ਕਿ ਯਾਰ ਇਹ ਤੇ ਲੜੇ ਨੇ, ਉਹ ਕੀ ਹੋਇਆ ਇਹਨਾਂ ਨੂੰ, ਉਹ ਇਹ ਲੜੇ ਨੇ। ਤੇ ਜਿਹੜੇ ਹਾਲੀ ਲੜਾਈ ਦੀ ਸਲਾਹ ਹੀ ਕਰਨ ਡਏ ਨੇ ਨਾ, ਉਹਨਾਂ ਫਿਰ ਕੋਈ ਨਹੀਂ ਲੜਨਾ ਹੁੰਦਾ, ਵਿੱਚ ਪੈ ਜਾਂਦੇ ਨੇ ਸਮਝਾਉਣ ਵਾਲੇ ਤੇ ਲੜਾਈ ਮੁੱਕ ਜਾਂਦੀ ਹੈ। ਤੇ ਦੂਸਰਾ ਇਸੇ ਅਖਾਣ ਦਾ ਜਿਹੜਾ ਸੈਕੰਡ ਪਾਰਟ ਹੈ, ਦੂਜਾ ਹਿੱਸਾ ਇਹ ਵੇ ਵੀ ਦਾਲ ਥੱਲੇ ਦੀ। ਪਿਆਰਿਓ, ਸਾਡੀਆਂ ਮਾਵਾਂ ਦਾਲਾਂ ਜਦੋਂ ਪਕਾਉਂਦੀਆਂ ਸਨ, ਹਰ ਸ਼ੈ ਉਦੋਂ ਨੈਚੁਰਲ ਹੁੰਦੀ ਸੀ ਤੇ ਪਕਾਉਂਦੇ ਵੀ ਉਹਨੂੰ ਕੁਦਰਤੀ ਤਰੀਕਿਆਂ ਨਾਲ ਸਨ। ਹੁਣ ਤੇ ਅੱਜ ਕੱਲ੍ਹ ਤੇ ਵੇਖੋ ਨਾ, ਦਾਲਾਂ ਵੀ ਕਈ ਕਿਸਮ ਦੀਆਂ ਰਲਾ ਕੇ ਤੇ ਵਿੱਚ ਫਿਰ ਗੋਸ਼ਤ ਕੀਮੇ ਪਾ ਕੇ ਤੇ ਗੋਸ਼ਤ ਦੇ ਰੇਸ਼ੇ ਕਰਕੇ ਪਾ ਕੇ ਫਿਰ ਉਹਨੂੰ ਗ੍ਰਾਈਂਡਰ ਵਿੱਚ ਪੀਸ ਕੇ ਤੇ ਉਹ ਦਾਲ ਰਹਿਣ ਹੀ ਨਹੀਂ ਦਿੰਦੇ। ਸਾਡੀਆਂ ਬੱਚੀਆਂ ਘਰਾਂ 'ਚ ਜਿਹੜੀਆਂ ਪਕਾਉਂਦੀਆਂ ਨੇ ਨਾ ਜੀ, ਉਹ ਦਾਲ ਤੇ ਰਹਿੰਦੀ ਨਹੀਂ, ਉਹ ਤੇ ਫਿਰ ਇੱਕ ਹਲੀਮ ਟਾਈਪ ਜੀ, ਉਹ ਬਰੀਕ ਪੀਸੀ ਹੋਈ ਇੱਕ ਲੇਵੀ ਟਾਈਪ ਚੀਜ਼ ਬਣ ਜਾਂਦੀ ਹੈ। ਜਦੋਂ ਅਸੀਂ ਨਿੱਕੇ ਨਿੱਕੇ ਹੁੰਦੇ ਸਾਂ ਤੇ ਮਿੱਟੀ ਦੀਆਂ ਹਾਂਡੀਆਂ ਦੇ ਵਿੱਚ ਦਾਲ ਪੱਕਣੀ, ਤੇ ਪਿਆਰਿਓ ਦਾਲ ਦੇ ਦਾਣੇ ਸਲਾਮਤ ਹੋਣੇ,
ਤੇ ਉੱਤੇ ਥੋੜਾ ਜਿਹਾ ਨਾ ਛੋਰਾ ਜਿਹਾ ਬਣ ਜਾਣਾ, ਪਾਣੀ ਹੋਣਾ, ਹਾਂਜੀ, ਤੇ ਦਾਲ ਥੱਲੇ ਹੋਣੀ, ਤੇ ਮਾਂ ਨੇ ਜਿਸ ਵੇਲੇ ਪਾ ਕੇ ਸਾਲਣ ਬੱਚਿਆਂ ਨੂੰ ਵਰਤਾਉਣਾ ਤੇ ਵਿੱਚ ਡੋਈ ਮਾਰ ਲੈਣੀ, ਯਾਨੀ ਪਾਣੀ ਪਾਣੀ ਨਿਰਾ ਹੀ ਨਾ ਟੁੱਟ ਜਾ ਕਿਸੇ ਬਾਲ ਨੂੰ, ਵਿੱਚ ਕੋਈ ਦਾਲ ਦੇ ਦਾਣੇ ਵੀ ਤੇ ਜਾਣ ਨਾ, ਤੇ ਦਾਲ ਥੱਲੇ ਬਹਿ ਜਾਂਦੀ ਸੀ ਗਾੜੀ, ਤੇ ਸਵਾਦ ਤੇ ਫਿਰ ਗਾੜੀ ਦਾਲ ਦਾ ਹੀ ਆਉਂਦਾ, ਨਿਰੇ ਪਾਣੀ ਦਾ ਤਾਂ ਨਹੀਂ ਨਾ ਆਉਂਦਾ। ਇਸ ਅਖਾਣ 'ਚ ਇਹ ਦੱਸਿਆ ਗਿਆ ਕਿ ਲੜਾਈ ਉਹ ਜਿਹੜੀ ਇੱਕਦਮ ਬੰਦਾ ਇਸ਼ਤਿਆਲ 'ਚ ਆਵੇ ਔਰ ਫਟਾਫਟ ਅਗਲੇ ਦੇ ਗਲ ਪੈ ਜਾਏ, ਉਹਨੂੰ ਆਖਦੇ ਨੇ ਲੜਾਈ। ਤੇ ਦਾਲ ਜਿਹੜੀ ਹੈ ਉਹ ਥੱਲੇ ਦੀ, ਯਾਨੀ ਦਾਲ ਗਾੜੀ ਤੇ ਮਜ਼ੇਦਾਰ ਜਿਹੜੀ ਹੁੰਦੀ ਹੈ ਨਾ, ਖੁਸ਼ ਜ਼ਾਇਕਾ, ਉਹ ਹਾਂਡੀ 'ਚ ਥੱਲੇ ਬੈਠੀ ਹੁੰਦੀ ਹੈ। ਜਾਂ ਤਾਂ ਡੋਈ ਮਾਰ ਕੇ ਰਲਾ ਲਓ ਤੇ ਜਾਂ ਥੱਲਿਓਂ ਕੱਢ ਕੇ ਗਾੜੀ ਗਾੜੀ ਖਾਓ ਤੇ ਫੇਰ ਸਵਾਦ ਆਉਂਦਾ। ਸਾਹਿਬੋ, ਇਹਦੇ ਨਾਲ ਹੀ ਸਾਡੇ ਇਸ ਵਿਲਾਗ ਦਾ ਸਮਾਂ ਬੀਤ ਗਿਆ ਹੈ। ਲੈ ਓ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਬੇ। ਓ ਚੱਲ ਮੇਲੇ ਨੂੰ ਚਲੀਏ। ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਓ ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਮੱਲਾ ਕੱਢ ਕੁੜਦੇ ਦੇ ਵੱਟ ਵੇ, ਚੱਲ ਮੇਲੇ ਨੂੰ ਚਲੀਏ। ਹਾਏ ਚੱਲ